ਸਟੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫਰਵਰੀ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਢਾਲੀਵਾਲ, ਰਮਿੰਦਰ ਬਸਰਾ, ਜੱਸੀਗਿੱਲ ਪਲੰਬਿੰਗ ਵਾਲੇ, ਸੁਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਜਿਹੜੀ ਆ ਪ੍ਰਾਇਮਰੀ ਇਲੈਕਸ਼ਨ ਹੋਣ ਜਾ ਰਹੀ ਆ। ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਨੋਮੀਨੀ ਹੈਗੇ ਆ, ਰਿਪਬਲਿਕਨ ਦੀ ਵੀ ਅੱਜ ਨਿਊ ਹੈਂਪਸ਼ਾਇਰ ਦੇ ਵਿੱਚ ਜਿਹੜੀ ਹੈਗੀ ਆ ਇਲੈਕਸ਼ਨ ਹੋਣੀ ਹੈਗੀ ਆ, ਚੱਲ ਰਹੀ ਆ। ਟਿਊਜ਼ਡੇ ਆ, ਸ਼ਾਮ ਤੱਕ ਰਿਜ਼ਲਟ ਆ ਜਾਣਗੇ। ਇਹ ਛੋਟੀਆਂ ਸਟੇਟਾਂ ਆ ਜਿਹੜੀਆਂ ਆਇਓਵਾ, ਨਿਊ ਹੈਂਪਸ਼ਾਇਰ, ਪਰ ਇਹ ਇੰਨੀਆਂ ਪਾਵਰਫੁਲ ਸਟੇਟਸ ਆ ਕਿਉਂਕਿ ਪਹਿਲਾਂ ਇੱਥੇ ਹੁੰਦੀਆਂ। ਕਹਿੰਦੇ ਵੀ ਨਿਊ ਹੈਂਪਸ਼ਾਇਰ 'ਚ $150 ਮਿਲੀਅਨ ਦੇ ਕਰੀਬ ਜਿਹੜੇ ਆ ਸਪੈਂਡ ਕੀਤੇ ਗਏ ਆ ਵੋਟਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ। ਡੈਮੋਕ੍ਰੇਟਿਕ ਪਾਰਟੀ ਦੇ ਜਿੰਨੇ ਵੀ ਕੈਂਡੀਡੇਟਸ ਆ ਸਾਰਿਆਂ ਦਾ ਜੇ ਟੋਟਲ ਕੀਤਾ ਜਾਵੇ, ਐਮੀ ਕਲੋਵਿਚਰ, ਇਸੇ ਤਰ੍ਹਾਂ ਐਲਿਜ਼ਬeth ਵੈਰਨ, ਬਰਨੀ ਸੈਂਡਰਸ ਰਹਿ ਚੁੱਕੇ, ਜਿਹੜੇ ਇੰਡੀਆਨਾ ਦੇ ਮੇਅਰ ਪੀਟ ਬਟੀਜਸ। ਸੋ ਲੱਗਦਾ ਕਹਿੰਦੇ ਇਹ ਆ ਵੀ ਜਿਹੜੇ ਬਰਨੀ ਸੈਂਡਰਸ ਅਤੇ ਪੀਟ ਬਟੀਜਸ ਹੈਗੇ ਆ, ਦੋਨਾਂ ਨੂੰ ਇੰਡੀਪੈਂਡੈਂਟ ਵੋਟਰਸ ਦੀ ਜਿਹੜੀ ਲੋੜ ਪਊਗੀ ਜਿਹੜਾ ਵੀ ਜਿੱਤਣ ਦੇ ਲਈ, ਕਿਹੜਾ ਨੰਬਰ 1 'ਤੇ ਆਉਂਦਾ ਹੈਗਾ। ਜੀ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਬਰਨੀ ਸੈਂਡਰਸ ਜਿਹੜਾ ਆ ਆਪਣੇ ਵੱਲੋਂ ਉਹ ਇੱਦਾਂ ਹੀ ਕਰ ਰਿਹਾ ਆ ਵੀ ਸ਼ਾਇਦ ਜਿਹੜਾ ਉਸ ਨੇ ਜਾਣਾ, ਪਰ ਹੋਪਫੁਲੀ ਆਇਓਵਾ ਵਾਂਗੂ ਜਿੱਦਾਂ ਕਾਕਸ ਦੇ ਵਿੱਚ ਨਤੀਜਿਆਂ ਨੂੰ ਜਿਹੜੇ ਕਿੰਨੇ ਦਿਨ ਜਿਹੜੇ ਲੱਗੇ ਸੀ, ਇੱਦਾਂ ਦੀ ਜਿਹੜੀ ਨੌਬਤ ਆ ਉਹ ਨਾ ਆਵੇ। ਸੋ ਨਿਊ ਹੈਂਪਸ਼ਾਇਰ ਦੇ ਵਿੱਚ ਅੱਜ ਰਿਪਬਲਿਕਨ ਅਤੇ ਨਾਲ ਦੇ ਨਾਲ ਜਿਹੜੀਆਂ ਆ ਡੈਮੋਕ੍ਰੇਟ ਪਾਰਟੀ ਦੀਆਂ ਜਿਹੜੀਆਂ ਆ ਉਹ ਪ੍ਰਾਇਮਰੀਜ਼ ਹੋ ਰਹੀਆਂ ਨੇ, ਅਤੇ ਉੱਥੇ ਦੀਆਂ ਲੋਕਲ ਇਲੈਕਸ਼ਨਸ ਵੀ ਨਾਲ ਦੇ ਨਾਲ ਉੱਥੇ ਚੱਲ ਰਹੀਆਂ ਨੇ। ਸੋ ਜਿਹੜੇ ਕੋਈ ਉੱਥੇ ਸਾਨੂੰ ਸੁਣ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਉਹ ਵੀ ਜਿਹੜੇ ਜ਼ਰੂਰ ਆਪਣੀ ਵੋਟ ਆ ਉਹ ਪਾ ਕੇ ਆਓ। ਸੋ ਬਲੂਮਬਰਗ ਦਾ ਵੀ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਨਾਮ ਜਿਹੜਾ ਆ ਉਹ ਆਉਣਾ ਸ਼ੁਰੂ ਜਿਹੜਾ ਹੋਇਆ ਆ। ਮਾਈਕ ਬਲੂਮਬਰਗ ਨੇ ਜਿਹੜਾ ਬਹੁਤਾ ਜ਼ੋਰ ਆ ਇਹਨਾਂ ਦੋਨਾਂ ਜਿਹੜੀਆਂ ਸਟੇਟਾਂ ਦੇ ਵਿੱਚ ਨਹੀਂ ਲਾਇਆ ਸੀ, ਕਿਉਂਕਿ ਉਹ ਸਭ ਤੋਂ ਲੇਟ ਜਿਹੜਾ ਰੇਸ ਦੇ ਵਿੱਚ ਕਿਤੇ ਨਾ ਕਿਤੇ ਉਸਨੇ ਐਂਟਰ ਕੀਤਾ ਸੀਗਾ। ਅਤੇ ਇਹ ਦੇਖਣ ਵਾਲੀ ਗੱਲ ਆ ਉਹ ਰਹੇਗੀ ਵੀ ਕਿੱਦਾਂ ਦੀ ਗੱਲ ਹੁੰਦੀ ਆ, ਕਿਉਂਕਿ ਉਹ ਇਸ ਸਟੇਟ ਦੇ ਵਿੱਚ ਜਿਹੜਾ ਰਾਈਟ ਨਾਓ ਕੰਪੀਟ ਹੀ ਜਿਹੜਾ ਉਹ ਨਹੀਂ ਕਰ ਰਿਹਾ। ਸੋ ਸੁਪਰ ਟਿਊਜ਼ਡੇ ਦੇ ਉੱਤੇ ਜਿਹੜੀ ਪਹਿਲਾ ਜਿਹੜਾ ਉਸ ਦੀ ਉਹ ਹੋਵੇਗੀ, ਕਿਉਂਕਿ ਆਪਾਂ ਦੇਖ ਰਹੇ ਹਾਂ ਸਾਰੇ ਜਾਣਿਆਂ ਨੇ ਉਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਆਇਓਵਾ ਦੇ ਵਿੱਚ ਹਰ ਇੱਕ ਜਣਾ ਆਪਣੇ ਆਪ ਨੂੰ ਜੇਤੂ ਘੋਸ਼ਿਤ ਉੱਥੇ ਕਰ ਰਿਹਾ ਸੀ, ਚਾਹੇ ਬਰਨੀ ਸੈਂਡਰ ਸੀਗਾ, ਚਾਹੇ ਮੇਅਰ ਪੀਟ ਬੁਟੀਜੇਜ ਸੀਗਾ। ਸੋ ਦੇਖਦੇ ਹਾਂ ਵੀ ਇਹਨਾਂ ਦੇ ਵਿੱਚੋਂ ਹੁਣ ਕੌਣ ਜਿਹੜਾ ਉੱਭਰ ਕੇ ਉਹ ਸਾਹਮਣੇ ਆਉਂਦਾ ਆ। ਅਤੇ ਇੱਦਾਂ ਜਿਹੜਾ ਹਰਜੋਤ ਸਿੰਘ ਜੀ ਪ੍ਰਤੀਤ ਹੋ ਰਿਹਾ ਆ, ਲੱਗ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨ ਦੀ ਐਂਡ ਬਿਲੀਅਨੇਅਰ ਵਰਸਿਸ ਆਮ ਲੋਕਾਂ ਦੇ ਬੰਦਾ ਜਿਹੜਾ ਕਿਹਾ ਜਾ ਰਿਹਾ ਆ ਬਰਨੀ ਸੈਂਡਰਸ ਦਾ, ਉਹਨਾਂ ਦੇ ਦਰਮਿਆਨ ਜਿਹੜਾ ਇੱਕ ਵੱਡਾ ਮੁਕਾਬਲਾ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾ ਸਕਦਾ। ਇਹ ਦਾ ਹਿੱਲ ਜਿਹੜੀ ਨਿਊਜ਼ ਏਜੰਸੀ ਆ ਉਹਨਾਂ ਨੇ ਜਿਹੜਾ ਇਹ ਦਾਅਵਾ ਕੀਤਾ ਹੈ ਉਹਨਾਂ ਦੇ ਇੱਕ ਆਰਟੀਕਲ ਦੇ ਵਿੱਚ। ਸੋ ਦੇਖਦੇ ਹਾਂ ਵੀ ਇਹ ਗੱਲਾਂ ਕਿੰਨੀਆਂ ਕੁ ਜਿਹੜੀਆਂ ਆ ਉਹ ਸਾਹਮਣੇ ਜਿਹੜੀਆਂ ਸਾਬਤ ਹੁੰਦੀਆਂ ਨੇ। ਸੋ ਬਿਲਕੁਲ ਜਿਹੜੇ ਹੁਣ ਇਹ ਸਟੇਟਾਂ ਹੈਗੀਆਂ ਇਹਨਾਂ ਦੇ ਵਿੱਚ ਵੀ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਡੈਮੋਗ੍ਰਾਫਿਕਸ ਆ ਉਹ ਬੜੀ ਤੇਜ਼ੀ ਨਾਲ ਚੇਂਜ ਹੋ ਰਹੇ ਆ। ਨਿਊ ਹੈਂਪਸ਼ਾਇਰ ਟੋਟਲੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਗੋਰੇ ਮੂਲ ਦੇ ਲੋਕਾਂ ਦੀ ਸਟੇਟ ਸੀ, ਹੁਣ ਕਹਿੰਦੇ 10% ਮਿਨੋਰਿਟੀ ਜਿਹੜੇ ਆ ਉਸ ਸਟੇਟ 'ਚ ਹੈਗੇ ਆ ਕਿਉਂਕਿ ਮੂਵ ਵੀ ਹੋ ਰਹੇ ਆ, ਅਤੇ 40% ਉਸ ਸਟੇਟ ਦੇ ਵਿੱਚ ਇੰਡੀਪੈਂਡੈਂਟ ਵੋਟਰਸ ਆ। ਸੋ ਇਹੀ ਡਿਸਾਈਡ ਕਰਨਗੇ। ਅਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਵੀ ਆਪਣੀ ਇੱਕ ਰੈਲੀ ਕੀਤੀ ਸੋਮਵਾਰ ਨੂੰ, ਅਤੇ ਉਹਨਾਂ ਨੇ ਕਾਫੀ ਜਿਹੜੀ ਆ ਨੈਂਸੀ ਪਲੋਸੀ ਨੂੰ ਲੈ ਕੇ ਜਿਹੜੇ ਉਹਨਾਂ ਨੇ ਕਾਫੀ ਮਜ਼ਾਕ ਕੱਸੇ, ਜਿਹਦੇ 'ਚ ਕਿਹਾ ਵੀ ਜਦੋਂ ਮੈਂ ਸਟੇਟ ਆਫ ਦਾ ਯੂਨੀਅਨ ਕਰਦਾ ਸੀ ਮੇਰੇ ਪਿੱਛੇ ਜਿਹੜੀ ਆ ਨੈਂਸੀ ਪਲੋਸੀ ਜਿਹੜੀ ਆ ਇੱਕ ਤਰ੍ਹਾਂ ਨਾਲ ਮੰਬਲ ਕਰ ਰਹੀ ਸੀ। ਜੀ, ਮੂੰਹ ਦੇ ਵਿੱਚ ਕਹਿੰਦੇ ਵੀ ਬੋਲੀ ਜਾਂਦੀ ਸੀ, ਵੈਰੀ ਡਿਸਟਰੈਕਟਿੰਗ ਜਿਹੜੀ ਉਹ ਸੀਗੀ। ਮੈਨੂੰ ਜਿਹੜਾ ਇੱਕ ਹਿਸਾਬ ਨਾਲ ਕੰਸਨਟਰੇਟ ਜਿਹੜਾ ਉਹ ਨਹੀਂ ਕਰਨ ਦਿੱਤਾ, ਪਰ ਫਿਰ ਵੀ ਕਹਿੰਦਾ ਮੈਂ ਵਧੀਆ ਜਿਹੜਾ ਆ ਉਹ ਭਾਸ਼ਣ ਦਿੱਤਾ, ਸਾਰਿਆਂ ਨੇ ਜਿਹੜਾ ਉਹ ਸੁਣਿਆ ਹੀ ਆ।
ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਈਰਾਨ ਦੇ ਦੁਆਰਾ ਜਿਹੜਾ ਇਰਾਕ ਦੇ ਵਿੱਚ ਅਮਰੀਕੀ ਫੌਜੀਆਂ ਦੇ ਬੇਸਾਂ ਦੇ ਉੱਤੇ ਜਿਹੜੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਸੀ, ਹੁਣ ਜਿਹੜੀ ਇੱਕ ਪੈਂਟਾਗਨ ਨੇ ਇਸ ਦੇ ਬਾਰੇ ਹੋਰ ਨਵਾਂ ਜਿਹੜਾ ਖੁਲਾਸਾ ਇਹ ਕੀਤਾ ਆ ਵੀ ਕਹਿੰਦੇ 100 ਤੋਂ ਵੱਧ ਜਿਹੜੇ ਅਮਰੀਕੀ ਫੌਜੀ ਆ ਉਹਨਾਂ ਨੂੰ ਜਿਹੜੀ ਆ ਮਾਈਲਡ ਟਰੋਮੈਟਿਕ ਬ੍ਰੇਨ ਇੰਜਰੀਜ਼ ਜਿਹੜੀਆਂ ਆ ਉਹ ਹੋਈਆਂ ਨੇ। ਇਸ ਤੋਂ ਪਹਿਲਾਂ ਜਦੋਂ ਕੁਝ ਹਫ਼ਤੇ ਪਹਿਲਾਂ ਪੈਂਟਾਗਨ ਨੇ ਇਹ ਦੱਸਿਆ ਸੀ, ਉਦੋਂ ਵਿੱਚ ਤਕਰੀਬਨ ਉਹਨਾਂ ਨੇ 50 ਦੇ ਆਈ ਥਿੰਕ 30 ਤੋਂ ਉੱਤੇ ਜਿਹੜੇ ਦੱਸਿਆ ਸੀਗਾ ਵੀ ਫੌਜੀ ਜਿਹੜੇ ਆ ਉਹਨਾਂ ਦੇ ਜਿਹੜੀਆਂ ਇਸ ਤਰੀਕੇ ਦੇ ਨਾਲ ਬ੍ਰੇਨ ਇੰਜਰੀਜ਼ ਹੋਈਆਂ, ਅਤੇ ਹੁਣ ਇਹ ਆંકੜਾ ਜਿਹੜਾ ਵੱਧ ਕੇ 100 ਤੋਂ ਜਿਹੜਾ ਆ ਉਹ ਉੱਤੇ ਹੋ ਚੁੱਕਾ ਆ। ਉਸ ਤੋਂ ਬਾਅਦ ਦੇ ਵਿੱਚ ਇਹ ਇਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ। ਸੋ ਡਿਫੈਂਸ ਡਿਪਾਰਟਮੈਂਟ ਕਹਿੰਦੇ ਆ ਵੀ ਜਿਹੜੇ ਵੀ ਫੌਜੀਆਂ ਦੇ ਇਸ ਤਰੀਕੇ ਦੀ ਇੰਜਰੀਜ਼ ਹੋਈਆਂ ਆ ਉਹਨਾਂ ਨੂੰ ਜ਼ੇਰੇ ਇਲਾਜ ਜਿਹੜਾ ਉਹ ਰੱਖਿਆ ਹੋਇਆ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੈਂਟਾਗਨ ਨੇ ਇਹ ਵੀ ਆਖਿਆ ਵੀ ਹੋ ਸਕਦਾ ਵੀ ਇਹ ਜਿਹੜਾ ਨੰਬਰ ਆ ਉਹ ਚੇਂਜ ਜਿਹੜਾ ਹੋਵੇ, ਕਿਉਂਕਿ ਕਈ ਵਾਰੀ ਸਿੰਪਟਮਸ ਇੱਦਾਂ ਦੇ ਸਾਹਮਣੇ ਆਉਣ ਦੇ ਵਿੱਚ ਸਮਾਂ ਵੀ ਇਹ ਲੱਗ ਜਾਂਦਾ ਆ। ਸੋ ਇਸ ਮੌਕੇ ਜਿਹੜੇ 100 ਤੋਂ ਵੱਧ ਜਿਹੜੇ ਅਮਰੀਕੀ ਫੌਜੀ ਆ ਉਹਨਾਂ ਦੇ ਮਾਈਲਡ ਟਰੋਮੈਟਿਕ ਬ੍ਰੇਨ ਇੰਜਰੀਜ਼ ਜਿਹੜੀਆਂ ਆ ਉਹ ਹੋਈਆਂ ਨੇ। ਬਗਦਾਦ ਤੋਂ 100 ਮੀਲ ਦੂਰ ਐਨ ਅਲ ਅਸਾਦ ਜਿਹੜਾ ਏਅਰਬੇਸ ਸੀਗਾ, ਉੱਥੇ ਜਿਹੜੇ ਅਮਰੀਕੀ ਫੌਜੀ ਕੋਲੀਸ਼ਨ ਟਰੂਪਸ ਤਕਰੀਬਨ 1500 ਫੌਜੀ ਜਿਹੜੇ ਤੈਨਾਤ ਸੀਗੇ, ਉਹਨਾਂ ਦੇ ਉੱਤੇ ਇਹ ਜਿਹੜਾ ਮਿਜ਼ਾਈਲ ਹਮਲਾ ਈਰਾਨ ਦੇ ਦੁਆਰਾ ਕੀਤਾ ਗਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਹੈਗੀ ਆ। ਕਰੋਨਾ ਵਾਇਰਸ ਦਾ ਨਾਮ ਜਿਹੜਾ ਆ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਜਿਹੜੇ ਹੈਗੇ ਟੈਡਰੋਸ, ਉਹਨਾਂ ਨੇ ਉਸ ਦਾ ਨਾਮ COVID-19 ਰੱਖਿਆ ਹੈਗਾ। ਹੁਣ ਤੱਕ ਕਰੋਨਾ ਵਾਇਰਸ ਦੇ ਨਾਲ ਅੱਜ ਦੀ ਡੇਟ ਤੱਕ ਜਿਹੜੇ ਆ 1017 ਮੌਤਾਂ ਜਿਹੜੀਆਂ ਹੋ ਚੁੱਕੀਆਂ ਹੈਗੀਆਂ। ਚਾਈਨਾ ਦੇ ਵਿੱਚ 42,694 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਜਿਹੜੇ ਲੱਭੇ ਗਏ ਹੈਗੇ ਆ। ਅਤੇ ਚਾਈਨਾ ਨੂੰ ਛੱਡ ਕੇ ਹੋਰ ਮੁਲਕਾਂ ਦੇ ਵਿੱਚ ਵੀ ਜਪਾਨ 'ਚ 161 ਆ, ਤਾਈਵਾਨ 'ਚ 18 ਆ, ਇਸੇ ਤਰ੍ਹਾਂ ਸਿੰਗਾਪੁਰ 'ਚ 45 ਆ। ਵੱਖ-ਵੱਖ ਮੁਲਕਾਂ 'ਚ ਥੋੜ੍ਹੇ ਨੰਬਰ ਜਿਹੜੇ ਆ ਕਰੋਨਾ ਵਾਇਰਸ ਦੇ ਜਿਹੜੇ ਲੱਭੇ ਗਏ ਹੈਗੇ ਆ। ਅਤੇ ਜਿਹੜਾ ਸਭ ਤੋਂ ਖਤਰਨਾਕ ਸਿਚੁਏਸ਼ਨ ਇੱਕ ਬਣੀ ਹੋਈ ਹੈਗੀ ਆ, ਜਿਹੜੇ ਸ਼ਿਪ ਹੈਗੇ ਆ 2 ਸ਼ਿਪ ਜਿਨ੍ਹਾਂ ਦੇ ਵਿੱਚ 5000 ਤੋਂ ਵੱਧ ਲੋਕ ਜਿਹੜੇ ਆ ਉਹ ਸਟਕ ਹੋਏ ਹੈਗੇ ਆ, ਕਰੂਜ਼ ਸ਼ਿਪ ਜਿਹੜੇ ਆ। ਅਤੇ ਇਹਦੇ ਵਿੱਚ ਕਹਿੰਦੇ ਪਈ ਹੁਣ ਤੱਕ 135 ਲੋਕ ਜਿਹੜੇ ਆ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ ਇਸ ਕਰੋਨਾ ਵਾਇਰਸ ਦੇ ਨਾਲ। ਸੋ ਉੱਥੇ ਦੇ ਲੋਕਾਂ ਨੇ ਜਿਹੜੇ ਇਸ ਸ਼ਿਪ ਦੇ ਵਿੱਚ ਸੀ, ਅਮਰੀਕਨ ਸਿਟੀਜ਼ਨ ਵੀ ਕਾਫੀ ਆ, ਉਹਨਾਂ ਨੇ ਪਿਛਲੇ ਦਿਨਾਂ 'ਚ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਐਂਟਰ ਹੋਣ ਦਿੱਤਾ ਜਾਵੇ, ਪਰ ਹਜੇ ਤੱਕ ਜਿਹੜਾ ਕਿਸੇ ਵੀ ਨੇ ਵੀ ਉਹਨਾਂ ਨੂੰ ਅੰਦਰ ਐਂਟਰ ਹੋਣ ਨਹੀਂ ਦਿੱਤਾ। ਅਤੇ ਉਹ ਜਿਹੜੇ ਸ਼ਿਪ ਆ ਉਹ ਉੱਥੇ ਹੀ ਖੜ੍ਹੇ ਹੈਗੇ ਆ ਜੀ। ਅਤੇ ਹਰ ਰੋਜ਼ ਜਿੱਦਾਂ ਜਿਹੜੀ ਗਿਣਤੀ ਆ ਉਹ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਤਕਰੀਬਨ ਸਾਰੇ ਪੋਰਟਾਂ ਨੇ ਉਹਨਾਂ ਨੂੰ ਆਪਣੇ ਬੰਦਰਗਾਹਾਂ ਦੇ ਉੱਤੇ ਆਉਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ। ਸੋ ਇਸੇ ਲਈ ਵਿਚਾਰੇ ਪਾਣੀ ਦੇ ਵਿੱਚ ਹੀ ਫਸੇ ਹੋਏ ਨੇ। ਚਾਈਨਾ ਦੇ ਵਿੱਚ ਵੀ ਜਿਹੜੇ ਮਰਨ ਵਾਲਿਆਂ ਦਾ ਆંકੜਾ ਜਿਹੜਾ 1000 ਤੋਂ ਪਾਰ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ। ਸੋ ਕਾਫੀ ਜ਼ਿਆਦਾ ਜਿਹੜਾ ਗੰਭੀਰ ਰੂਪ ਇਹ ਲਗਾਤਾਰ ਅਖਤਿਆਰ ਕਰਦੀ ਜਿਹੜੀ ਉਹ ਜਾ ਰਹੀ ਹੈ। ਅਤੇ ਕਰੋਨਾ ਵਾਇਰਸ ਨੂੰ ਜਿਹੜਾ WHO ਦੇ ਦੁਆਰਾ ਇੱਕ ਬਹੁਤ ਵੱਡਾ ਖਤਰਾ ਜਿਹੜਾ ਆ ਪੂਰੇ ਵਿਸ਼ਵ ਦੇ ਲਈ ਜਿਹੜਾ ਆ WHO ਦੇ ਦੁਆਰਾ ਗਰਦਾਨਿਆ ਗਿਆ ਆ। ਅੱਜ ਤੋਂ ਕੁਛ ਜਿਹੜੇ ਦਿਨ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ ਅਜੇ ਪੈਂਡੈਮਿਕ ਜਿਹੜੀ ਉਹ ਨਹੀਂ ਹੈਗੀ, ਨਾ ਹੀ ਹੋਵੇ ਤਾਂ ਚੰਗੀ ਗੱਲ ਆ, ਪਰ ਇਸ ਦਾ ਜਿਹੜਾ ਖਤਰਾ ਹੈ ਲਗਾਤਾਰ ਵੱਧ ਰਿਹਾ ਆ। ਸੋ ਕਿਉਂਕਿ ਇਹ ਵੀ ਆ ਹਰਜੋਤ ਸਿੰਘ ਦੀ ਮੀਡੀਆ ਅਟੈਂਸ਼ਨ ਵੀ ਬਹੁਤ ਜ਼ਿਆਦਾ ਇਸ ਨੂੰ ਮਿਲ ਰਹੀ ਆ, ਅਤੇ ਇਸ ਦਾ ਜਿਹੜਾ ਅਸਰ ਆ ਇਕੱਲਾ ਲੋਕਾਂ ਦੀ ਜਿਹੜੀ ਵਾਇਰਲ ਫੈਲਣ ਤੱਕ ਹੀ ਨਹੀਂ, ਇਸ ਦੇ ਹੋਰ ਲੰਮੇ ਜਿਹੜੇ ਇਸ ਦੇ ਅਸਰ ਜਿਹੜੇ ਉਹ ਰਹਿਣਗੇ। ਇੱਕ ਤਾਂ ਲੋਕਾਂ ਦੀ ਸਿਹਤ ਦੇ ਵਿੱਚ ਜਿਹੜੀ ਖਰਾਬੀ ਆ, ਹਜ਼ਾਰਾਂ ਲੋਕ ਜਿਹੜੇ ਆਲਰੇਡੀ ਆ ਉਹ ਮਾਰੇ ਜਾ ਚੁੱਕੇ ਨੇ, ਅਤੇ ਅਰਥਚਾਰੇ ਦੇ ਉੱਤੇ ਪੂਰੇ ਮੁਲਕ ਦੇ, ਖਾਸ ਕਰਕੇ ਚੀਨ ਦੇ ਜਿਹੜੇ ਅਰਥਚਾਰੇ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਦੇਖਿਆ ਜਾਵੇਗਾ। ਅਤੇ ਜੇ ਚਾਈਨਾ ਦਾ ਅਰਥਚਾਰਾ ਡੁੱਬਦਾ ਆ, ਉਹ ਥੱਲੇ ਨੂੰ ਜਾਂਦਾ ਆ, ਅਤੇ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਚਾਈਨਾ ਦੀਆਂ ਤਾਰਾਂ ਆਲਮੋਸਟ ਸਾਰੇ ਹੀ ਵਿਸ਼ਵ ਦੇ ਨਾਲ ਜੁੜੀਆਂ ਹੋਈਆਂ ਨੇ, ਜਿੱਦਾਂ ਮੈਨੂਫੈਕਚਰਿੰਗ ਦਾ ਸਭ ਤੋਂ ਵੱਡਾ ਹੱਬ ਜਿਹੜਾ ਉਹ ਹੈਗਾ ਆ। ਅਤੇ ਜੇ ਉੱਥੇ ਬਣੂਗਾ ਘੱਟ ਸਮਾਨ ਤਾਂ ਲੋਕਾਂ ਨੂੰ ਦੂਜੀਆਂ ਥਾਵਾਂ ਦੇ ਉੱਤੇ ਘੱਟ ਪਹੁੰਚੂਗਾ, ਮਹਿੰਗਾਈ ਵੀ ਜਿਹੜੀ ਹੋ ਸਕਦੀ ਆ। ਉੱਥੋਂ ਦਾ ਜਿਹੜੇ ਕਾਰੋਬਾਰ ਦਾ ਸਿੱਧਾ ਜਿਹੜਾ ਅਸਰ ਹਰਜੋਤ ਸਿੰਘ ਜੀ ਟਰੱਕਿੰਗ ਇੰਡਸਟਰੀ ਦੇ ਨਾਲ ਇੱਥੇ ਜਿਹੜਾ ਆ ਉਹ ਪੈਂਦਾ ਆ। ਆਲਰੇਡੀ ਜਿਹੜੇ ਕਿਉਂਕਿ ਸਰਦੀਆਂ ਦੇ ਵਿੱਚ ਉੱਦਾਂ ਹੀ ਸਲੋ ਚੱਲਦਾ ਹੁੰਦਾ ਸੀਜ਼ਨ, ਉਤੋਂ ਜੇ ਉੱਧਰੋਂ ਘੱਟ ਆਊਗਾ ਸਮਾਨ ਤਾਂ ਟਰੱਕਿੰਗ ਦੇ ਉੱਤੇ ਇਸ ਦਾ ਭੈੜਾ ਅਸਰ ਹੋਣਾ ਆ।
ਰੀਅਲ ਅਸਟੇਟ ਦੇ ਉੱਤੇ ਇਸ ਦਾ ਜਿਹੜਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਹੋ ਸਕਦਾ ਆ। ਜੇ ਇੱਦਾਂ ਹੀ ਕੁਛ ਕੁ ਮਹੀਨੇ ਹੋਰ ਹਰਜੋਤ ਸਿੰਘ ਜੀ ਇੱਦਾਂ ਦਾ ਜਿਹੜਾ ਕੰਮ ਰਿਹਾ, ਜਿਹੜੇ ਚਾਈਨੀ ਮੂਲ ਦੇ ਲੋਕ ਇੱਥੇ ਆਉਂਦੇ ਨੇ, ਜਿਨ੍ਹਾਂ ਦੇ ਜਿਹੜੇ ਜਾਣੇ ਜਾਂਦੇ ਨੇ ਵੀ ਆ ਕੇ ਕੈਸ਼ ਸਾਰਾ ਕੁਛ ਜਿਹੜੇ ਉਹ ਖਰੀਦੀ ਜਾ ਰਹੇ ਨੇ, ਜੇ ਉਹ ਲੋਕ ਨਹੀਂ ਆਉਣਗੇ ਤਾਂ ਰੀਅਲ ਅਸਟੇਟ ਜਿਹੜੀ ਉਹ ਵਿਕਣੀ ਜਿਹੜੀ ਉਹ ਘੱਟ ਹੋ ਜਾਊਗੀ। ਸੋ ਇਹਦੇ ਵਿੱਚ ਇਹ ਹੋ ਜਾਊਗਾ ਵੀ ਬਾਇਰ ਮਾਰਕੀਟ ਜਿਹੜੀ ਹੋਰ ਜ਼ਿਆਦਾ ਸਟਰੋਂਗ ਜਿਹੜੀ ਹੋ ਜਾਊਗੀ, ਜਿਹਨੇ ਸੈੱਲ ਕਰਨਾ ਆ ਉਹਦੇ ਲਈ ਮੁਸ਼ਕਿਲਾਂ ਜਿਹੜੀਆਂ ਹੋਰ ਵਧਣਗੀਆਂ। ਸੋ ਕਾਫੀ ਜਿਹੜਾ ਇਸ ਦੇ ਵਿੱਚ ਜਿਹੜੇ ਚੇਂਜਸ ਆ ਸਕਦੇ ਨੇ। ਓਵਰਆਲ ਲੋਕਾਂ ਦੇ ਲਈ ਜਿਹਨੇ ਘਰ ਘੁਰ ਖਰੀਦਣੇ ਆ ਉਹਨਾਂ ਦੇ ਲਈ ਜਿਹੜਾ ਲੌਂਗ ਰਨ ਦੇ ਵਿੱਚ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜਿਹੜਾ ਫਾਇਦਾ ਹੋਊਗਾ, ਪਰ ਇਹਦੇ ਵਿੱਚ ਇਹ ਆ ਵੀ ਲੋਕਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਖਤਰਾ ਆ ਉਹ ਬਣਿਆ ਪਿਆ ਆ। ਸੋ ਇੱਕ ਥਾਂ ਦੇ ਉੱਤੇ ਕੰਸਨਟਰੇਟਡ ਤੌਰ ਦੇ ਉੱਤੇ ਜਦੋਂ ਇੱਦਾਂ ਦੀ ਬਿਮਾਰੀ ਫੈਲਦੀ ਆ, ਉਸ ਦੇ ਜਿਹੜੇ ਆ ਕੌਮਾਂਤਰੀ ਪੱਧਰ ਦੇ ਉੱਤੇ, ਵਿਸ਼ਵ ਪੱਧਰ ਦੇ ਉੱਤੇ ਜਿਹੜੇ ਬਹੁਤ ਵੱਡੇ ਜਿਹੜੇ ਅਸਰ ਉਹ ਦੇਖੇ ਜਾਂਦੇ ਨੇ। ਬਿਲਕੁਲ। ਸੋ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮੀ ਪਾਵਲ ਜਿਹੜੇ ਆ ਉਹਨਾਂ ਨੇ ਵੀ ਅੱਜ ਜਿਹੜੀ ਕਾਂਗਰਸ ਆ ਉਸ ਨੂੰ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਆ ਵੀ ਕਰੋਨਾ ਵਾਇਰਸ ਜਿਹੜੀ ਹੈ ਗਲੋਬਲ ਇਕੋਨਮੀ ਨੂੰ ਹਰਟ ਕਰੂਗੀ। ਕਹਿੰਦੇ ਵੀ ਅਸੀਂ ਬਹੁਤ ਕਲੋਜ਼ਲੀ ਜਿਹੜੀ ਆ ਇਸ ਨੂੰ ਮੋਨੀਟਰ ਕਰ ਰਹੇ ਹੈਗੇ ਆ। ਚਾਈਨਾ ਦੇ ਵਿੱਚ ਡਿਸਟਰਪਸ਼ਨ ਹੋਣ ਦੇ ਨਾਲ ਇਹ ਪੂਰੀ ਗਲੋਬਲ ਇਕੋਨਮੀ ਦੇ ਉੱਤੇ ਇਹਦਾ ਜਿਹੜਾ ਅਸਰ ਹੋਊਗਾ, ਅਤੇ ਉਹ ਆਪਣੀ ਇੱਕ ਟੈਸਟਮਨੀ ਜਿਹੜੀ ਹੈਗੀ ਆ ਹਾਊਸ ਫਾਈਨੈਂਸ਼ੀਅਲ ਸਰਵਿਸਿਜ਼ ਕਮੇਟੀ ਦੇ ਸਾਹਮਣੇ ਤਿਆਰ ਕਰ ਰਹੇ ਆ ਉੱਥੇ ਪੇਸ਼ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਇੱਕ ਸੈਮੀ ਐਨੂਅਲ ਰਿਪੋਰਟ ਕਾਂਗਰਸ ਨੂੰ ਪੇਸ਼ ਕਰਨੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਜਿਹੜੇ ਨਜ਼ਦੀਕੀ ਮਿੱਤਰ ਰੋਜਰ ਸਟੋਨ, ਉਹਨਾਂ ਦੇ ਬਾਰੇ ਕੱਲ੍ਹ ਜਿਹੜੀ ਇਹ ਖਬਰ ਸ਼ਾਮ ਨੂੰ ਜਿਹੜੀ ਉਹ ਚਰਚਿਤ ਜਿਹੜੀ ਉਹ ਹੋਈ ਸੀਗੀ ਵੀ ਉਹਨਾਂ ਨੂੰ ਜਿਹੜੀ 7 ਤੋਂ 9 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਆ, ਕਿਉਂਕਿ ਉਹਨਾਂ ਨੇ ਕਾਂਗਰਸ ਦੇ ਸਾਹਮਣੇ ਜਿਹੜਾ ਉਹ ਝੂਠ ਬੋਲਿਆ ਸੀ। ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਖਿਆ ਵੀ ਇਹ ਟੋਟਲੀ ਅਨਫੇਅਰ ਆ, ਇੱਦਾਂ ਦਾ ਜਿਹੜਾ ਇਸ ਦੇ ਨਾਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਹ ਮਿੱਤਰ ਹੈਗੇ ਨੇ, ਕਾਫੀ ਨਜ਼ਦੀਕੀ ਜਿਹੜੇ ਕਰੀਬੀ ਜਿਹੜੇ ਉਹਨਾਂ ਦੇ ਉਹ ਮੰਨੇ ਜਾਂਦੇ ਨੇ। ਅਤੇ ਹੁਣੇ ਇੱਕ ਇਸ ਦੇ ਬਾਬਤ ਅਪਡੇਟ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ, ਜਸਟਿਸ ਡਿਪਾਰਟਮੈਂਟ ਕਹਿੰਦੇ ਆ ਵੀ ਹੁਣ ਉਹ ਸੋਚ ਰਿਹਾ ਵੀ ਜਿਹੜੀ ਰੋਜਰ ਸਟੋਨ ਨੂੰ ਸਜ਼ਾ ਜਿਹੜੀ ਮੰਗੀ ਜਾਵੇਗੀ ਅਦਾਲਤ ਦੇ ਵੱਲੋਂ, ਉਸ ਨੂੰ ਜਿਹੜਾ ਉਹ ਘੱਟ ਜਿਹੜਾ ਉਹ ਮੰਗਣਗੇ। ਜਿਹੜੀ 7 ਤੋਂ 9 ਸਾਲ ਤੱਕ ਦੀ ਜਿਹੜੀ ਸਜ਼ਾ ਉਹਨਾਂ ਨੇ ਮੰਗਣੀ ਸੀ, ਜਿਸ ਦੇ ਘੱਟ ਚਾਂਸ ਸੀਗੇ ਵੀ ਇੰਨੀ ਜਿਹੜੀ ਲੰਬੀ ਸਜ਼ਾ ਜਿਹੜੀ ਉਸ ਨੂੰ ਹੁੰਦੀ, ਪਰ ਹੁਣ ਜਿਹੜੇ ਆ ਜਸਟਿਸ ਡਿਪਾਰਟਮੈਂਟ ਆ ਉਹ ਇਹ ਰਿਕਮੈਂਡ ਕਹਿੰਦੇ ਕਰਨਗੇ ਵੀ ਘੱਟ ਜਿਹੜੀ ਰੋਜਰ ਸਟੋਨ ਨੂੰ ਜਿਹੜੀ ਉਹ ਸਜ਼ਾ ਹੋਵੇ। ਜਦੋਂ ਰਾਸ਼ਟਰਪਤੀ ਟਰੰਪ ਨੇ ਟਵਿੱਟਰ ਦੇ ਉੱਤੇ ਜਾ ਕੇ ਆਪਣਾ ਜਿਹੜੀ ਨਾਰਾਜ਼ਗੀ ਇਸ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਦੇ ਉੱਤੇ ਜਤਾਈ ਵੀ ਉਹਨਾਂ ਨੇ ਰੋਜਰ ਸਟੋਨ ਨੂੰ ਇੰਨੀ ਜ਼ਿਆਦਾ ਸਜ਼ਾ ਜਿਹੜੀ ਉਹ ਮੰਗੀ ਆ। ਜੀ। ਅਗਲੀ ਖਬਰ ਜਿਹੜੀ ਫਿਲੀਪਾਈਨਜ਼ ਨੂੰ ਲੈ ਕੇ ਆ, ਫਿਲੀਪਾਈਨਜ਼ ਦੀ ਸਰਕਾਰ ਨੇ ਇਹ ਕਿਹਾ ਵੀ ਉਹ ਹੁਣ US ਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਿਕਿਉਰਿਟੀ ਐਗਰੀਮੈਂਟ ਆ ਪਹਿਲਾਂ ਹੋਇਆ ਸੀ ਉਸ ਨੂੰ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਰੋਦਰੀਗੋ ਡਿਊਟਰੇ ਜਿਹੜੇ ਹੈਗੇ ਆ ਉਹ US ਦੇ ਬਹੁਤ ਕ੍ਰਿਟਿਕ ਹੈਗੇ ਆ, ਅਤੇ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਜਿਹੜੇ ਫੋਰਨ ਸੈਕਟਰੀ ਟੀਓਡੋਰੋ ਲੁਕਸਿਨ ਜੂਨੀਅਰ ਆ, ਉਹਨਾਂ ਨੇ ਟਵੀਟ ਕਰਕੇ ਇਹ ਕਿਹਾ ਵੀ ਜਿਹੜਾ ਸਾਡਾ ਐਗਰੀਮੈਂਟ ਆ USA ਦੇ ਨਾਲ ਉਹ ਖਤਮ ਹੋਣ ਜਾ ਰਿਹਾ, ਪਰ ਇਹਦਾ ਅਸਰ ਕਹਿੰਦੇ ਭਈ ਜਿਹੜਾ ਜਿਹੜੀ ਕਾਊਂਟਰ ਇੰਸਰਜੈਂਸੀ ਹੈਗੀ ਆ ਇਸਲਾਮਿਕ ਐਕਸਟ੍ਰੀਮਿਸਟ ਦੇ ਅਗੇਂਸਟ ਉਸ ਮੁਲਕ ਦੇ ਵਿੱਚ, ਉਹਦੇ ਉੱਤੇ ਇਹ ਪੂਰੀ ਤਰ੍ਹਾਂ ਪਊਗਾ। ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ US ਡਿਸਟ੍ਰਿਕਟ ਜੱਜ ਆ ਜਿਹੜੇ ਉਹਨਾਂ ਨੇ 26 ਬਿਲੀਅਨ ਬੀ ਐਜ਼ ਇਨ ਬੋਏ ਜਿਹੜਾ ਬਿਲੀਅਨ ਡਾਲਰ ਦਾ ਜਿਹੜਾ ਮਰਜਰ ਆ ਸਪ੍ਰਿੰਟ ਤੇ ਟੀ-ਮੋਬਾਈਲ ਦੇ ਨਾਲ ਜਿਹੜਾ ਆ ਉਸ ਨੂੰ ਅਪਰੂਵ ਕਰ ਦਿੱਤਾ। ਕਹਿੰਦੇ ਵੀ ਜਿਹੜੀ ਅਖੀਰਲੀ ਇੱਕ ਹਰਡਲ ਸੀਗੀ, ਇੱਕ ਮੁਸ਼ਕਲ ਸੀਗੀ, ਉਸ ਨੂੰ ਵੀ ਇਸ ਜੱਜ ਨੇ ਕਲੀਅਰ ਕਰ ਦਿੱਤਾ ਆ। ਅਜੇ ਜਿਹੜੇ ਕਹਿੰਦੇ ਆ ਵੀ ਇਹ ਅਜੇ ਪੂਰੀ ਤਰ੍ਹਾਂ ਜਿਹੜੀ ਡੀਲ ਆ ਉਹ ਕਲੋਜ਼ ਨਹੀਂ ਹੋਈ, ਜਿੰਨੀ ਦੇਰ ਤੱਕ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਇਸ ਪੂਰੇ ਟ੍ਰਾਂਜੈਕਸ਼ਨ ਨੂੰ ਅਪਰੂਵ ਜਿਹੜਾ ਉਹ ਨਹੀਂ ਜਿਹੜਾ ਉਹ ਕਰ ਦਿੰਦਾ। ਪਰ ਅੱਜ ਦੇ ਜਿਹੜੇ ਇੱਕ US ਡਿਸਟ੍ਰਿਕਟ ਜੱਜ ਦੀ ਇਸ ਰੂਲਿੰਗ ਨੇ ਇਸ ਕਹਿ ਲਓ ਵੀ ਸਪ੍ਰਿੰਟ ਤੇ ਟੀ-ਮੋਬਾਈਲ ਦੇ ਮਰਜਰ ਨੂੰ ਇਕੱਠਿਆਂ ਹੋਣ ਨੂੰ ਇੱਕ ਹਿਸਾਬ ਨਾਲ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਆ। ਨੇ ਵੀ ਥੋੜ੍ਹਾ ਚਿਰ ਹੋਰ ਲੱਗ ਜਾਵੇ, ਪਰ ਇਹ ਹੁਣ ਮਰਜਰ ਕਹਿੰਦੇ ਆ ਉਹ ਹੋ ਹੀ ਜਾਵੇਗਾ। ਪਿਛਲੇ ਕਈ ਸਾਲਾਂ ਦੇ ਵਿੱਚ ਇਹਨਾਂ ਦੇ ਮਰਜ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਚੱਲੀਆਂ, ਇਸ ਨੂੰ ਲੈ ਕੇ ਬੜੇ ਤਰ੍ਹਾਂ ਦੇ ਜਿਹੜੇ ਸਵਾਲ ਵੀ ਉੱਠੇ ਵੀ ਜੇ ਇਹ ਦੋਨੋਂ ਕੰਪਨੀਆਂ ਇੱਕ ਦੂਜੇ ਦੇ ਨਾਲ ਮਿਲ ਜਾਂਦੀਆਂ ਨੇ ਅਤੇ ਇੱਕ ਜਿਹੜੀ ਇੱਕ ਫੇਅਰ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਲਈ ਫੇਅਰ ਗੇਮ ਜਿਹੜੀ ਉਹ ਨਹੀਂ ਹੋਊਗੀ, ਬਹੁਤ ਘੱਟ ਜਿਹੜੇ ਪਲੇਅਰ ਆ ਉਹ ਰਹਿ ਜਾਣਗੇ ਇਸ ਮਾਰਕੀਟ ਦੇ ਵਿੱਚ, ਅਤੇ ਲੋਕਾਂ ਨੂੰ ਜਿਹੜੇ ਆ ਉਹ ਮਹਿੰਗੇ
ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ ਪੈਣਗੀਆਂ। ਟੀ-ਮੋਬਾਈਲ ਤੇ ਸਪ੍ਰਿੰਟ ਤੇ ਵਰਾਈਜ਼ਨ ਤੇ AT&T ਦੇ ਦਰਮਿਆਨ ਇਸ ਟਾਈਮ ਵੱਡਾ ਜਿਹੜਾ ਘਮਾਸਾਨ ਆ ਉਹ ਲੱਗਾ ਹੋਇਆ ਆ ਵੀ ਵੱਧ ਤੋਂ ਵੱਧ ਮਾਰਕੀਟ ਸ਼ੇਅਰ ਜਿਹੜਾ ਆ ਉਹ ਇਕੱਠੇ ਜਿਹੜੇ ਉਹ ਲੈ ਕੇ ਜਾਣ। ਅਤੇ ਸਪ੍ਰਿੰਟ ਤੇ ਟੀ-ਮੋਬਾਈਲ ਦੇ ਇਕੱਠੇ ਹੋਣ ਦੇ ਨਾਲ ਵਰਾਈਜ਼ਨ ਤੇ ਟੀ-ਮੋਬਾਈਲ ਨੂੰ ਇੱਕ ਵੱਡਾ ਖਤਰਾ ਜਿਹੜਾ ਹੋਰ ਜ਼ਿਆਦਾ ਜਿਹੜਾ ਬਣੇਗਾ, ਕਿਉਂਕਿ ਇਹਨਾਂ ਦੋਨਾਂ ਦੇ ਕੋਲ ਚੀਪ ਪਲਾਨਸ ਦੇ ਕਰਕੇ ਆਲਰੇਡੀ ਕਾਫੀ ਕਸਟਮਰਸ ਹੈਗੇ ਨੇ ਅਤੇ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਕਿਤੇ ਨਾ ਕਿਤੇ ਇਤਰਾਜ਼ ਵੀ ਜਿਹੜਾ ਉਹ ਹੋ ਸਕਦਾ ਸੀਗਾ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਖਾਸ ਕਰਕੇ ਉਦੋਂ ਜਦੋਂ ਹੁਣ 5G ਜਿਹੜੇ ਆਲਮੋਸਟ ਕਈ ਥਾਵਾਂ ਦੇ ਉੱਤੇ ਰੋਲ ਆਊਟ ਹੋ ਰਿਹਾ। ਟੀ-ਮੋਬਾਈਲ ਨੇ ਆਲਰੇਡੀ ਆਖਿਆ ਆ ਵੀ ਉਹਨਾਂ ਦੇ ਜਿਹੜੇ ਪੂਰੇ ਨੇਸ਼ਨ ਵਾਈਡ ਨੈਟਵਰਕ ਦੇ ਵਿੱਚ ਆਲਮੋਸਟ ਸਾਰੇ ਪਾਸੇ ਜਿਹੜਾ 5G ਅਵੇਲੇਬਲ ਹੋਵੇਗਾ। ਵਰਾਈਜ਼ਨ ਇੱਕ ਡਿਫਰੈਂਟ ਤਕਨੀਕ ਦੇ ਨਾਲ ਜਿਹੜਾ ਆਪਣਾ 5G ਨੈਟਵਰਕ ਆ ਉਹ ਤਿਆਰ ਕਰ ਰਿਹਾ ਹੈਗਾ ਆ। AT&T ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਦੇ ਫੋਨ ਦੇ ਵਿੱਚ ਜਿਹੜਾ ਇੱਕ ਅਪਡੇਟ ਕਰਕੇ ਵੈਸੇ 5G ਜਿਹੜਾ ਆ ਉਹ ਛਾਪੀ ਜਾਂਦੇ ਸੀ, ਜਦ ਕਿ 5G ਸਪੀਡਸ ਤੇ 5G ਨੈਟਵਰਕ ਉਹਨਾਂ ਦਾ ਅਜੇ ਤਿਆਰ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਸੀ ਹੋਇਆ। ਸੋ ਹੁਣ ਦੇਖਦੇ ਹਾਂ ਵੀ ਇਸ ਮਰਜਰ ਤੋਂ ਬਾਅਦ ਦੇ ਵਿੱਚ ਖਾਸ ਕਰਕੇ ਜਿਹੜੇ ਵਾਇਰਲੈਸ ਬਿੱਲ ਲੋਕਾਂ ਦੇ ਵਧਣਗੇ ਜਾਂ ਘਟਣਗੇ। ਜੀ, ਅਗਲੀ ਖਬਰ ਜਿਹੜੀ ਆ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਭਈ ਜਿਹੜੇ ਇਕੁਈਫੈਕਸ ਜਿਹੜੀ ਕ੍ਰੈਡਿਟ ਰਿਪੋਰਟਿੰਗ ਏਜੰਸੀ ਆ ਉਸ ਨੂੰ ਚਾਈਨੀਜ਼ ਜਿਹੜੇ ਇੱਕ ਉਹਨਾਂ ਦੀ ਜਿਹੜੀ ਫੌਜ ਆ ਉਹਦੇ 4 ਮੈਂਬਰਾਂ ਵੱਲੋਂ ਜਿਹੜਾ ਹੈਕ ਕੀਤਾ ਗਿਆ ਸੀ। ਕਹਿੰਦੇ ਵੀ 145 ਮਿਲੀਅਨ ਲੋਕਾਂ ਦਾ ਡਾਟਾ ਜਿਹੜਾ ਉਹਨਾਂ ਦੇ ਨਾਮ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ ਸਾਰੇ ਜਿਹੜੇ ਆ ਹੈਕ ਕਰਕੇ ਉਹਨਾਂ ਨੇ ਚੋਰੀ ਕਰ ਲਏ ਸੀ। ਅਤੇ ਅੱਜ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹਨਾਂ ਨੇ ਇਸ 'ਤੇ ਨਾਂਹ ਕੀਤੀ ਹੈਗੀ ਆ ਵੀ ਨਹੀਂ, ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਚਾਈਨੀਜ਼ ਮਿਲਟਰੀ ਵਾਲਾ ਕੋਈ ਵੀ ਬੰਦਾ 2017 ਦਾ ਜਿਹੜਾ ਹੈਕ ਹੋਇਆ ਸੀ ਇਕੁਈਫੈਕਸ ਕ੍ਰੈਡਿਟ 'ਚ ਅਤੇ ਉਹਦੇ ਵਿੱਚ ਇਨਵੋਲਵ ਨਹੀਂ ਸੀ। ਪਰ USA ਨੇ 4 ਜਣਿਆਂ ਦੀਆਂ ਜਿਹੜੀਆਂ ਫੋਟੋਆਂ, ਨਾਮ ਸਾਰੇ ਜਿਹੜੇ ਆ ਇਸ਼ੂ ਕੀਤੇ ਹੋਏ ਹੈਗੇ। ਇਸ ਤੋਂ ਪਹਿਲਾਂ ਵੀ ਚਾਈਨਾ ਵਾਲੇ ਜਿਹੜੇ ਆ ਉਹ 2-3 ਵਾਰੀ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ USA ਦੇ ਵਿੱਚ ਕੰਪਨੀਆਂ ਆ, ਖਾਸ ਕਰਕੇ ਇੱਕ ਹੈਲਥ ਇੰਸ਼ੋਰੈਂਸ ਐਂਥਮ, ਉਹਨਾਂ ਦਾ ਡਾਟਾ ਉਹਨਾਂ ਨੇ 2015 'ਚ ਚੋਰੀ ਕਰਨ ਦੀ ਟਰਾਈ ਕੀਤੀ ਸੀ। ਉਸ ਤੋਂ ਬਾਅਦ ਫੈਡਰਲ ਆਫਿਸ ਆਫ ਪਰਸਨਲ ਮੈਨੇਜਮੈਂਟ ਦਾ ਡਾਟਾ ਅਤੇ 2018 ਦੇ ਵਿੱਚ ਮੈਰੀਅਟ ਹੋਟਲਸ ਦੀ ਜਿਹੜੀ ਚੇਨ ਆ ਉਹਨਾਂ ਦਾ ਜਿਹੜਾ ਸਾਰਾ ਡਾਟਾ ਆ ਉਹ ਚੋਰੀ ਕਰਨ ਦਾ, ਹੈਕ ਦਾ ਉਹਨਾਂ ਦੇ ਉੱਤੇ ਚਾਰਜਸ ਲੱਗੇ ਸੀ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਕਿੱਥੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਮਨ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ, ਮौज ਬਣਾਓ। ਓ ਬੱਲੇ ਬੱਲੇ, ਉਹ ਤੂੰ ਤਾਂ ਮੇਰੇ ਵਾਂਗੂ ਮੋਟਾ ਸੀ, ਫਿੱਟਿਆ ਪਿਆ ਸੀ, ਕੀ ਮੰਤਰ ਮਾਰਿਆ ਇੱਕਦਮ ਫਿੱਟ ਹੋ ਗਿਆ? ਮੰਤਰ ਨਹੀਂ ਮਾਰਿਆ, ਇੰਡੀਆ ਦਾ ਗੇੜਾ ਮਾਰਿਆ। ਮੈਂ ਤੇ ਮੇਰੀ ਘਰਵਾਲੀ ਆਏ ਆ ਬੇਰੀਐਟ੍ਰਿਕ ਸਰਜਰੀ ਦੇ ਮਾਹਿਰ ਡਾਕਟਰ ਜੰਮੂ ਤੋਂ, ਦੋਵੇਂ ਸਰਜਰੀ ਕਰਵਾ ਕੇ ਮੋਟਾਪੇ ਦਾ ਪੱਕਾ ਟੰਟਾ ਮੁਕਾ ਕੇ। ਤੂੰ ਵੀ ਕਰਵਾ ਲੈ, ਤੇਰਾ ਵੀ ਭਾਰ ਜਾਊਗਾ ਘੱਟ, ਨਾਲੇ ਸ਼ੂਗਰ, ਕੋਲੇਸਟ੍ਰੋਲ ਤੇ ਕਈ ਬਿਮਾਰੀਆਂ ਜਾਣਗੀਆਂ ਹਟ। ਉਹ ਅੱਛਾ, ਤਾਂ ਫੇਰ ਦੇ ਮੈਨੂੰ ਡਾਕਟਰ ਜੰਮੂ ਦਾ ਨੰਬਰ ਫਟਾਫਟ। ਸੁੰਦਰ ਤੇ ਤੰਦਰੁਸਤ ਸਰੀਰ ਲਈ ਹੋਰ ਕਰੋ ਨਾ ਵੇਟ, ਕਾਬੂ ਕਰ ਲੋ ਓਵਰਵੇਟ, ਲੈ ਆਓ ਸਰਜਰੀ ਦੀ ਡੇਟ। ਕਾਲ 916 222 3300 और विजिट www.jammuhospital.com। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਲਤੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਮੈਂ ਤਾਂ ਤੂੰ ਕਰਾ ਲੈਂਦੀ ਬੇ ਕੇ ਮਹਾਰਾਜੇ ਨਾਲ ਵਿਆਹ, ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ। ਵੀ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ ਹੈ। ਮੌਰਗੇਜ ਵਾਲੇ ਮੇਰੇ ਭਰਾ ਲੱਗਦੇ ਨਾ ਵੀ ਮੈਨੂੰ ਹਾਂ ਕਰ ਦੂ ਕੋਈ। ਘਰ ਦੇ ਲਈ ਮਾਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮਾਰਗੇਜ ਵਾਲਿਆਂ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲਾਈਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮਾਰਗੇਜ ਲੈਣੀ ਹੈ ਤਾਂ ਕਾਲ ਰੇਟ ਬੀਟ ਮਾਰਗੇਜ 8778777575 877 877 7575। ਰੇਟ ਬੀਟ ਮਾਰਗੇਜ LLC NMLS ID 1267188। ਮੈਂ
जीतिया जी बड़े खुश हो। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਲਵਾਂ। ਕਈ ਵਾਰ ਤਾਂ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ, ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ। ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਅਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 9, 10, 11, 12 ਮਾਰਚ ਨੂੰ ਲਗਾ ਰਹੇ ਹਨ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਦੀ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜਿਹੜਾ ਨਨਗੜ੍ਹ ਜਿਹੜਾ ਪ੍ਰੋਵਿੰਸ ਆ ਉਸ ਦੇ ਵਿੱਚ ਇੱਕ ਹਮਲੇ ਤੋਂ ਬਾਅਦ ਦੇ ਵਿੱਚ ਇੱਕ ਇਨਸਾਈਡਰ ਅਟੈਕ ਤੋਂ ਬਾਅਦ 'ਚ 2 ਅਮਰੀਕੀ ਫੌਜੀ ਜਿਹੜੇ ਉੱਥੇ ਜਿਹੜੇ ਉਹ ਮਾਰੇ ਗਏ ਨੇ ਤੇ 6 ਦੇ ਕਰੀਬ ਹੋਰ ਉਸ ਦੇ ਵਿੱਚ ਜ਼ਖਮੀ ਹੋਏ ਨੇ। ਸੋ ਅਫਗਾਨਿਸਤਾਨ ਦੇ ਵਿੱਚ ਲਗਾਤਾਰ ਇੱਦਾਂ ਦੇ ਜਿਹੜੇ ਕਈ ਹਮਲੇ ਆ ਉਹ ਅਮਰੀਕੀ ਫੌਜੀਆਂ ਦੇ ਉੱਤੇ ਜਿਹੜੇ ਉਹ ਕੀਤੇ ਜਾ ਰਹੇ ਨੇ। ਇੱਕ ਪਾਸੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨੀ ਆ ਉਹ ਅਮਰੀਕਾ ਦੇ ਨਾਲ ਤਕਰੀਬਨ ਸਮਝੌਤੇ ਵੱਲ ਨੂੰ ਜਿਹੜੇ ਉਹ ਕਦਮ ਵਧਾ ਰਹੇ ਨੇ, ਤੇ ਦੂਜੇ ਪਾਸੇ ਇੱਦਾਂ ਦੇ ਜਿਹੜੇ ਅਜੇ ਵੀ ਅਮਰੀਕਾ ਦੇ ਫੌਜੀਆਂ ਦੇ ਉੱਤੇ ਹਮਲੇ ਉਹ ਹੋ ਰਹੇ ਨੇ। ਜੀ, ਅਗਲੀ ਖਬਰ ਇੱਕ ਬੰਗਲਾਦੇਸ਼ ਤੋਂ ਆ ਰਹੀ ਹੈ। ਬੰਗਲਾਦੇਸ਼ ਦੇ ਵਿੱਚ ਇੱਕ ਬੋਟ ਜਿਹੜੀ ਆ ਉਹ 15 ਦੇ ਕਰੀਬ ਰੋਹਿੰਗਿਆ ਜਿਹੜੇ ਰਿਫਿਊਜੀ ਆ ਉਹਨਾਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਉਹ ਇੱਕ ਤਰ੍ਹਾਂ ਨਾਲ ਪਲਟ ਗਈ ਤੇ ਜਿਹਦੇ ਨਾਲ ਉੱਥੇ 15 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ, ਸੋ ਬਿਲਕੁਲ ਇਹ ਬਹੁਤ ਮੰਦਭਾਗੀ ਜਿਹੜੀ ਖਬਰ ਆ ਉਹ ਆਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਇਮੀਗ੍ਰੇਸ਼ਨ ਦੇ ਨਾਲ ਜਿਹੜੀ ਇਹ ਜੁੜੀ ਹੋਈ ਵੀ ਆ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਸੈਂਚੁਰੀ ਜਿਹੜੀਆਂ ਸਟੇਟਸ ਸਿਟੀਜ਼ ਹੈਗੀਆਂ ਉਹਨਾਂ ਨੂੰ ਲੈ ਕੇ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹ ਇਸ ਟਾਈਮ ਜਿਹੜੀ ਲਗਾਤਾਰ ਆ ਸਖਤੀ ਕਰ ਰਹੇ ਨੇ। ਇੱਕ ਕਈ ਜਿਹੜੇ ਸੂਬੇ ਆ ਉਹਨਾਂ ਦੇ ਉੱਤੇ ਜਿਹੜੇ ਆ ਉਹ ਅਦਾਲਤ ਦੇ ਵਿੱਚ ਜਾ ਰਹੇ ਨੇ ਵੀ ਇਹਨਾਂ ਦੇ ਨਾਲ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਈਸ ਦੇ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਨਿਊ ਜਰਸੀ ਨੂੰ ਜਿਹੜਾ ਹਰਜੋਤ ਸਿੰਘ ਜੀ ਲੇਟੈਸਟ ਜਿਹੜੇ ਆ ਉਹ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸੈਂਚੁਰੀ ਜਿਹੜੀ ਆ ਸਟੇਟ ਦੇ ਲਾ ਦੇ ਕਰਕੇ ਉਹ ਅਦਾਲਤ ਦੇ ਵਿੱਚ ਲੈ ਕੇ ਗਏ ਨੇ, ਜਿਸ ਦੇ ਉੱਤੇ ਉੱਥੋਂ ਦੇ ਅਟਾਰਨੀ ਜਨਰਲ ਪਹਿਲੇ ਜਿਹੜੇ ਪੱਗ ਵਾਲੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਉਹਨਾਂ ਨੇ ਆਖਿਆ ਆ ਵੀ ਇਹ ਹੋਰ ਕੁਛ ਨਹੀਂ, ਇਸ ਟਾਈਮ ਇਲੈਕਸ਼ਨ ਈਅਰ ਇੱਕ ਸਟੰਟ ਜਿਹੜਾ ਆ ਉਹ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਉਹ ਕੀਤਾ ਜਾ ਰਿਹਾ ਹੈਗਾ ਆ।
ਇਹ ਜ਼ਿਕਰਯੋਗ ਗੱਲ ਹੈਗੀ ਆ, ਨਿਊਯਾਰਕ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦਾ ਇੱਕ ਟਰੈਵਲਰ ਜਿਹੜਾ ਪ੍ਰੋਗਰਾਮ ਸੀਗਾ, ਉਸ ਦੇ ਵਿੱਚੋਂ ਸਾਰੇ ਹੀ ਜਿਹੜੇ ਨਿਊਯਾਰਕ ਦੇ ਵਸਨੀਕ ਆ ਉਹਨਾਂ ਨੂੰ ਉੱਥੋਂ ਉਸ ਦੇ ਵਿੱਚੋਂ ਕੱਢ ਲਿਆ ਗਿਆ ਆ। ਇਹ ਜਿਹੜੀ ਇੱਕ ਸਖਤੀ ਆ ਉਹ ਦਿਖਾਈ ਗਈ ਆ। ਸੋ ਇਸ ਤਰੀਕੇ ਦੇ ਨਾਲ ਡਿਪਾਰਟਮੈਂਟ ਆਫ ਜਸਟਿਸ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਇਹਨਾਂ ਸੂਬਿਆਂ ਦੇ ਉੱਤੇ ਅਤੇ ਇਹਨਾਂ ਸਟੇਟਾਂ ਦੇ ਉੱਤੇ ਜਿਹੜੇ ਆ ਉਹ ਕਾਨੂੰਨ ਸਖਤ ਜਿਹੜੇ ਉਹ ਕਰਨ ਜਾ ਰਹੇ ਨੇ, ਤਾਂ ਜੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਈਸ ਦੇ ਨਾਲ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਮਿਲ ਕੇ ਕੰਮ ਕਰਨ, ਖਾਸ ਕਰਕੇ ਡੈਪੂਟੇਸ਼ਨਸ ਦੇ ਮਾਮਲੇ ਦੇ ਵਿੱਚ। ਸਿਆਟਲ ਦੇ ਜਿਹੜੀ ਕਿੰਗ ਕਾਊਂਟੀ ਆ ਉੱਥੇ ਇੱਕ ਮਤਾ ਪਾਸ ਹੋਇਆ ਸੀਗਾ ਵੀ ਜਿਹੜੇ ਕਾਊਂਟੀ ਦਾ ਏਅਰਪੋਰਟ ਹੈਗਾ, ਜਿਹੜਾ ਕਾਊਂਟੀ ਦੇ ਵਿੱਚ ਏਅਰਪੋਰਟ ਆਉਂਦਾ ਆ ਕਿੰਗ ਕਾਊਂਟੀ 'ਚ, ਵੀ ਉੱਥੋਂ ਕਿਸੇ ਵੀ ਬੰਦੇ ਨੂੰ ਡਿਪੋਰਟ ਕਰਨ ਦੇ ਲਈ ਜਹਾਜ਼ ਜਿਹੜਾ ਉਹ ਨਹੀਂ ਉੱਡੇਗਾ। ਸੋ ਉਸ ਮਾਮਲੇ ਨੂੰ ਲੈ ਕੇ ਵੀ ਇਹ ਨਾਰਾਜ਼ਗੀ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਉਹ ਬਣੀ ਆ, ਡਿਪਾਰਟਮੈਂਟ ਆਫ ਜਸਟਿਸ ਵਾਲਿਆਂ ਦੀ ਵੀ ਬਣੀ ਹੈ। ਇਸੇ ਲਈ ਜਿਹੜੇ ਅਟਾਰਨੀ ਜਨਰਲ ਹੈਗੇ ਨੇ ਵਿਲੀਅਮ ਬਾਰ, ਉਹ ਇਹਨਾਂ ਸਾਰੇ ਹੀ ਸੂਬਿਆਂ ਨੂੰ ਅਤੇ ਇਹਨਾਂ ਸਟੇਟਾਂ ਨੂੰ ਅਦਾਲਤ ਵੱਲ ਲੈ ਕੇ ਜਾ ਰਹੇ ਨੇ, ਤਾਂ ਜੋ ਇਹਨਾਂ ਦੇ ਜਿਹੜੇ ਰੈਜ਼ੋਲੂਸ਼ਨਸ ਆ ਇਹਨਾਂ ਦੇ ਉੱਤੋਂ ਦੀ ਜਿਹੜਾ ਫੈਡਰਲ ਕਾਨੂੰਨ ਆ ਉਹ ਲਾਗੂ ਹੋ ਸਕੇ। ਜੀ, ਅਗਲੀ ਖਬਰ ਵੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਜਿਹੜੀ US ਦੀ ਗਵਰਨਮੈਂਟ ਆ ਉਹ ਟਰਾਈ ਕਰ ਰਹੀ ਆ ਵੀ DNA ਕਲੈਕਸ਼ਨ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ, ਖਾਸ ਕਰਕੇ ਜਿਹੜੇ ਮਾਈਗਰੈਂਟ ਡਿਟੇਨੀਜ਼ ਆ ਉਹਨਾਂ ਤੋਂ ਜਨਵਰੀ 6 ਨੂੰ ਸ਼ੁਰੂ ਕੀਤੀ ਸੀ, ਉਸ ਨੂੰ ਜਿਹੜਾ ਇਹ ਪਾਇਲਟ ਪ੍ਰੋਗਰਾਮ ਸੀ ਉਹਨੂੰ ਹੋਰ ਐਕਸਪੈਂਡ ਕੀਤਾ ਜਾਵੇ। ਪਹਿਲਾਂ ਜਿਹੜੀ ਆ ਸਿਰਫ ਇਹ 2 ਲੋਕੇਸ਼ਨਾਂ 'ਤੇ ਉਹਨਾਂ ਨੇ ਸ਼ੁਰੂ ਕੀਤੀ ਸੀ, ਹੁਣ ਕਹਿੰਦੇ ਪੂਰੇ USA ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਐਂਟਰ ਹੋਣਗੇ ਮਾਈਗਰੈਂਟ ਜਿਹੜੇ ਆ ਉਹਨਾਂ ਦੇ ਸਾਰਿਆਂ ਦੇ DNA ਟੈਸਟ ਲਏ ਜਾਣਗੇ, ਤਾਂ ਕਿ ਕਹਿੰਦੇ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਚੈੱਕ ਕੀਤੀ ਜਾਵੇ। ਪਰ ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਨਹੀਂ, ਅਸੀਂ ਕ੍ਰਿਮੀਨਲੀ ਨਹੀਂ ਚੈੱਕ ਕਰ ਰਹੇ, ਅਸੀਂ ਉਸ ਚੀਜ਼ ਨੂੰ ਚੈੱਕ ਕਰ ਰਹੇ ਹਾਂ ਜਿਹਦੇ ਤਹਿਤ ਵੀ ਬਹੁਤ ਸਾਰੇ ਲੋਕ ਜਿਹੜੇ ਆ ਬੱਚਿਆਂ ਨੂੰ ਨਾਲ ਲੈ ਕੇ ਐਂਟਰ ਹੋ ਜਾਂਦੇ ਆ, ਕਿਉਂਕਿ ਉਹਨਾਂ ਲਈ ਈਜ਼ੀ ਹੁੰਦਾ ਹੈਗਾ ਇਮੀਗ੍ਰੇਸ਼ਨ ਲੈਣਾ, ਅਤੇ ਬੱਚੇ ਉਹ ਪੇਰੈਂਟ ਜਿਹੜੇ ਆਪਣੇ ਆਪ ਨੂੰ ਪੇਰੈਂਟਸ ਸ਼ੋ ਕਰਦੇ ਆ ਉਹਨਾਂ ਦੇ ਨਹੀਂ ਹੁੰਦੇ। ਸੋ ਉਹ ਵੈਰੀਫਾਈ ਕਰਨ ਦੇ ਲਈ ਆਪਾਂ ਕਰਾਂਗੇ। ਪਰ ਬਹੁਤ ਸਾਰੇ ਜਿਹੜੇ ਅਟਾਰਨੀ ਹੈਗੇ ਸਿਵਲ ਰਾਈਟਸ ਦੇ, ਉਹ ਕਹਿੰਦੇ ਵੀ ਇਹ ਜਿਹੜਾ ਡਾਟਾ ਆ ਇਸ ਨੂੰ ਗਲਤ ਯੂਜ਼ ਕਰਨਗੇ। ਕਹਿੰਦੇ ਜਿਹੜੇ ਈਵਨ ਦੋ DNA ਇਹ ਜਿਹੜਾ ਥੁੱਕ ਤੋਂ ਲੈਂਦੇ ਹੈਗੇ ਆ, ਪਰ DNA ਵੀ ਹਮੇਸ਼ਾ ਸਹੀ ਨਹੀਂ ਹੁੰਦਾ। ਕਹਿੰਦੇ ਵੀ ਬਹੁਤ ਵਾਰ ਜਿਹੜੇ DNA ਟੈਸਟ ਹੁੰਦੇ ਆ ਉਹ ਉਹਨਾਂ ਦੇ ਨਾਲ ਗਲਤ ਬੰਦੇ ਜਿਹੜੇ ਫਸ ਜਾਂਦੇ ਆ। ਕਹਿੰਦੇ ਕਿ DNA ਜਿਹੜਾ ਆ ਇਹ ਕਹਿੰਦੇ ਸਿਰਫ ਲਾਂਡਰੀ ਮਾਰਟ ਜਿਹੜੀ ਆ ਉੱਥੋਂ ਵੀ ਜਿਹੜਾ ਇੱਕ ਤਰ੍ਹਾਂ ਨਾਲ ਪਾਸ ਆਨ ਹੋ ਸਕਦਾ, ਟੋਇਲਟ ਸੀਟ ਤੋਂ ਹੋ ਸਕਦਾ, ਬੈਗ ਆਫ ਡੋਨੇਟਡ ਕਲੋਥਸ ਚੋਂ ਵੀ ਪਾਸ ਆਨ ਹੋ ਸਕਦਾ। ਸੋ ਕੋਈ ਇਨੋਸੈਂਟ ਬੰਦਾ ਵੀ ਜਿਹੜਾ ਆ ਉਹ ਇਹਦੇ ਅੰਡਰ ਆ ਸਕਦਾ, ਉਹ ਕਹਿ ਸਕਦੇ ਜੀ ਇਹ ਕ੍ਰਿਮੀਨਲ ਆ ਅਤੇ ਇਹਨੂੰ ਹੁਣੇ ਜਿਹੜਾ ਡਿਪੋਰਟ ਕੀਤਾ ਜਾਵੇ। ਬਿਲਕੁਲ, ਇਸ ਨੂੰ ਲੈ ਕੇ ਪ੍ਰਾਈਵੇਸੀ ਨੂੰ ਲੈ ਕੇ, ਨਿੱਜਤਾ ਨੂੰ ਲੈ ਕੇ ਜਿਹੜੇ ਕਈ ਸਵਾਲ ਇਸ ਪਾਇਲਟ ਪ੍ਰੋਗਰਾਮ ਦੇ ਉੱਤੇ ਜਿਹੜੇ ਉਹ ਚੱਕੇ ਜਾ ਰਹੇ ਆ, ਅਤੇ ਕਹਿੰਦੇ ਵੀ ਕਿੰਨਾ ਦਾ ਡਾਟਾ ਜਿਹੜਾ ਉਹ DNA ਜਿਹੜਾ ਉਹ ਕਲੈਕਟ ਕੀਤਾ ਜਾ ਸਕੂਗਾ। ਕਹਿੰਦੇ ਵੀ ਜਿਹੜੇ ਜਵਾਨ 14 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਆ ਉਹਨਾਂ ਦਾ ਵੀ ਜਿਹੜਾ ਆ ਉਹ ਡਾਟਾ ਜਿਹੜਾ ਚੀਕ ਸਵਾਬ ਜਿਸ ਨੂੰ ਕਿਹਾ ਜਾਂਦਾ ਆ ਉਹ ਕੀਤਾ ਜਾ ਸਕਦਾ ਹੈ। ਸੋ ਲੀਗਲ ਪਰਮਾਨੈਂਟ ਰੈਜ਼ੀਡੈਂਟ ਜਾਂ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਲੀਗਲੀ ਐਂਟਰ ਹੋਣ ਜਿਹੜੇ ਉਹ ਆ ਰਹੇ ਨੇ, ਉਹਨਾਂ ਨੂੰ ਇਹ ਜਿਹੜੇ ਸੈਂਪਲਸ ਆ ਸਬਮਿਟ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਵੇਗੀ। ਇਹ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਹਾਲ ਦੀ ਘੜੀ ਇਹ ਲਿਖਿਆ ਹੋਇਆ ਆ। ਸੋ ਪਾਇਲਟ ਪ੍ਰੋਗਰਾਮ ਕਹਿੰਦੇ 6 ਜਨਵਰੀ ਤੋਂ ਆਲਰੇਡੀ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ ਅਤੇ 90 ਦਿਨਾਂ ਤੱਕ ਜਿਹੜਾ ਉਹ ਕੰਟੀਨਿਊ ਰਹੇਗਾ। ਸੋ ਹੁਣ ਤੱਕ ਜੇ ਦੱਸਦੇ ਜਾਈਏ ਕਈ ਜਿਹੜੀਆਂ ਡਿਟੈਂਸ਼ਨਸ ਦੇ ਵਿੱਚ 40,000 ਤੋਂ ਵੱਧ ਲੋਕ ਇਸ ਟਾਈਮ ਮੀਡੀਅਮ ਤੋਂ ਲੌਂਗ ਡਿਟੈਂਸ਼ਨਸ ਦੇ ਵਿੱਚ ਇਸ ਟਾਈਮ ਮੌਜੂਦ ਹੈਗੇ ਨੇ। ਸੋ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਕਹਿੰਦੇ ਹਰ ਸਾਲ ਤਕਰੀਬਨ 1 ਮਿਲੀਅਨ 10 ਲੱਖ ਲੋਕ ਜਿਹੜੇ ਉਹ ਲੰਘਦੇ ਨੇ, ਜਿਹੜੇ ਗੈਰ ਕਾਨੂੰਨੀ ਜਾਂ ਕਾਨੂੰਨੀ ਕਿਸੇ ਵੀ ਢੰਗ ਦੇ ਨਾਲ ਜਿਹੜੇ ਆਉਂਦੇ ਨੇ, ਫੜੇ ਜਾਂਦੇ ਨੇ, ਛੱਡੇ ਜਾਂਦੇ ਨੇ। ਸੋ ਇਹ ਜਿਹੜਾ ਚੱਕਰ ਆ ਪੂਰੇ ਇਸ ਦੇ ਵਿੱਚੋਂ 10 ਲੱਖ ਲੋਕ ਜਿਹੜਾ 1 ਮਿਲੀਅਨ ਲੋਕ ਪੂਰੇ ਸਾਲ ਦੇ ਵਿੱਚੋਂ ਇਮੀਗ੍ਰੇਸ਼ਨ ਦੇ ਵਿੱਚੋਂ ਲੰਘਦੇ ਨੇ। ਸੋ ਕਿਤੇ ਨਾ ਕਿਤੇ ਇਹਨਾਂ ਸਾਰੇ ਲੋਕਾਂ ਦੇ ਜਿਹੜੇ DNA ਆ ਉਹ ਕਲੈਕਟ ਕਰਨ ਬਾਰੇ ਜਿਹੜੇ ਆ ਇਹ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਵੈਦਰ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਹੁਣ ਆਉਣ ਵਾਲੇ 2-3 ਦਿਨ ਕਾਫੀ ਜਿਹੜੀ ਗਰਮੀ ਵੱਧ ਰਹੀ ਆ, 70 ਡਿਗਰੀ ਤੱਕ ਟੈਂਪਰੇਚਰ ਹੋ ਜਾਊਗਾ। ਪਰ ਸਾਊਥ ਵਾਲੀ ਸਾਈਡ ਦੇ ਵਿੱਚ ਟੈਕਸਸ ਤੋਂ ਲੈ ਕੇ ਵੈਸਟਰਨ ਨਾਰਥ ਕੈਰੋਲੀਨਾ ਵੱਲ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਫਲੱਡ ਆਉਣ ਦੀ ਜਿਹੜੀ ਸੰਭਾਵਨਾ ਹੈਗੀ ਆ, ਕਿਉਂਕਿ ਉੱਥੇ 3 ਤੋਂ ਲੈ ਕੇ 7 ਇੰਚ ਤੱਕ ਜਿਹੜਾ ਮੀਂਹ
ਪੈਣਾ ਹੈਗਾ ਆ, ਅਤੇ ਇਹ 7 ਮਿਲੀਅਨ ਲੋਕਾਂ ਨੂੰ ਜਿਹੜਾ ਅਫੈਕਟ ਕਰੂਗੀ। ਸੋ ਖਾਸ ਕਰਕੇ ਜਿਹੜੇ ਕੋਈ ਟੈਕਸਸ, ਪੈਂਸਿਲਵੇਨੀਆ, ਇੱਧਰ ਵੈਸਟਰਨ ਨਾਰਥ ਕੈਰੋਲੀਨਾ ਇੱਧਰ ਜਾ ਰਹੇ ਆ, ਸੋ ਪਲੀਜ਼ ਵੈਦਰ ਨੂੰ ਜ਼ਰੂਰ ਚੈੱਕ ਕਰ ਲਓ, ਕਿਉਂਕਿ ਉੱਥੇ ਬਹੁਤ ਜਿਹੜਾ ਮੀਂਹ ਆ ਕਾਫੀ ਹੈਵੀ ਪੈਣਾ ਹੈਗਾ ਆ, ਜਿਹਦੇ ਨਾਲ ਫਲੱਡ ਆਊਗੇ। ਜੀ ਬਿਲਕੁਲ। ਸੋ ਇਹ ਜਿਹੜੀ ਹੈ ਦੇਖਣ ਵਾਲੀ ਗੱਲ ਉਹ ਰਹੇਗੀ। ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੀ ਕੁਛ ਪ੍ਰੋਗਰਾਮ ਲੋਕਲ ਖਬਰਾਂ ਜ਼ਰੂਰ ਸਾਂਝੀਆਂ ਕਰਨੀਆਂ ਆ। ਸੈਕਰਾਮੈਂਟੋ ਏਰੀਆ ਜਿਹੜੇ ਲੋਕ ਰਹਿੰਦੇ ਆ, ਸੈਕਰਾਮੈਂਟੋ 'ਚ ਕਹਿੰਦੇ ਵੀ ਜਿਹੜਾ ਮੱਛਰ ਆ ਉਹ ਬੜਾ ਅਗਰੈਸਿਵ ਆਇਆ, ਮੋਸਕੀਟੋਸ, ਕਹਿੰਦੇ ਵੀ ਬਲੱਡ ਥਰਸਟੀ ਹੈਗਾ ਆ, ਅਤੇ ਉਹ ਤੋਂ ਥੋੜ੍ਹਾ ਬਚ ਕੇ ਰਹੋ, ਕਿਉਂਕਿ ਫਿਰ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਹੋ ਜਾਂਦੇ ਆ। ਸੋ ਇਹ ਜਿਹੜੀ ਸਪੈਸ਼ਲ ਜਿਹੜੀ ਰਿਪੋਰਟ ਆ ਉਹਨਾਂ ਨੇ ਉੱਥੇ ਦੀ ਜਿਹੜੀ ਹੈਲਥ ਡਿਪਾਰਟਮੈਂਟ ਸੈਕਰਾਮੈਂਟੋ ਦੀ ਉਹਨਾਂ ਨੇ ਕੱਢੀ ਆ ਵੀ ਪਿਛਲੇ ਕੁਛ ਦਿਨਾਂ ਤੋਂ ਵੱਖ-ਵੱਖ ਜਿਹੜੇ ਏਰੀਆਜ਼ ਸੈਕਰਾਮੈਂਟੋ ਦੇ ਦੇਖੇ ਆ, 24 ਦੇ ਕਰੀਬ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੱਛਰ ਆਏ ਆ ਅਤੇ ਇਹ ਖਤਰਨਾਕ ਸਾਬਤ ਹੋ ਸਕਦੇ ਆ। ਇਸੇ ਤਰ੍ਹਾਂ ਇੱਕ ਫਰੀਮੌਂਟ ਕੈਲੀਫੋਰਨੀਆ ਤੋਂ ਲੋਕਲ ਖਬਰ ਆ ਰਹੀ ਆ ਵੀ ਇੱਕ ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਜਿਹੜਾ ਆਫਿਸਰ ਆ ਉਸ ਨੂੰ ਅਰੈਸਟ ਕੀਤਾ ਗਿਆ, ਕਿਉਂਕਿ ਉਹ 16 ਸਾਲਾਂ ਦੀ ਇੱਕ ਜਿਹੜੀ ਬੱਚੀ ਆ ਉਸ ਨੂੰ ਸੈਕਸ਼ੂਅਲੀ ਜਿਹੜਾ ਅਸੌਲਟ ਕਰ ਰਿਹਾ ਸੀ। ਸੋ ਆਲਾਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਬ੍ਰਾਇਨ ਵਟਕਨਸ, ਜਿਹੜਾ 34 ਸਾਲਾਂ ਦਾ ਇਹ ਫਰੀਮੌਂਟ ਦਾ ਰਹਿਣ ਵਾਲਾ ਹਾਈਵੇ ਪੈਟਰੋਲ ਦਾ ਏਜੰਟ ਸੀ, ਹਾਈਵੇ ਪੈਟਰੋਲ ਆਫਿਸਰ ਸੀ, ਜਿਸ ਨੂੰ ਚਾਰਜ ਕੀਤਾ ਗਿਆ। ਕਹਿੰਦੇ ਵੀ 1 ਮਹੀਨੇ ਤੋਂ ਅਸੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਅਤੇ ਹੁਣ ਇਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਆ, ਜਿਹੜੇ ਡੈਨਵਰ ਸਿਟੀ ਕਾਉਂਸਲ ਆ ਉਹਨਾਂ ਨੇ ਉਸ ਸ਼ਹਿਰ ਦੇ ਵਿੱਚ 30 ਸਾਲਾਂ ਦਾ ਜਿਹੜਾ ਇੱਕ ਬੈਨ ਲਾਇਆ ਸੀਗਾ ਪਿਟਬੁਲਸ ਦੇ ਉੱਤੇ, ਉਸ ਨੂੰ ਖ਼ਤਮ ਕਰਨ ਦੇ ਲਈ ਜਿਹੜਾ ਉਹ ਵੋਟ ਕਰ ਦਿੱਤਾ ਹੈ। ਪਿਟਬੁਲਸ ਜ਼ਿਆਦਾਤਰ ਜਿਹੜੇ ਆਪਣੀ ਅਗਰੈਸਿਵ ਬਿਹੇਵੀਅਰ ਦੇ ਲਈ ਜਿਹੜੇ ਉਹ ਜਾਣੇ ਜਾਂਦੇ ਆ। ਕਈ ਬੱਚਿਆਂ ਦੇ ਜਾਂ ਕਈ ਲੋਕਾਂ ਦੇ ਉੱਤੇ ਜਿਹੜੇ ਇਹਨਾਂ ਨੇ ਕਾਫੀ ਜਿਹੜੇ ਵੱਡੇ ਅਟੈਕ ਵੀ ਜਿਹੜੇ ਉਹ ਕੀਤੇ ਨੇ, ਅਤੇ ਕਈ ਲੋਕ ਇਹਨਾਂ ਦੇ ਅਟੈਕਸ ਦੇ ਵਿੱਚ ਮਾਰੇ ਵੀ ਗਏ ਨੇ। ਗੱਲ ਇਨ ਦੀ ਐਂਡ ਜਿਹੜੇ ਖਾਸ ਕਰਕੇ ਪੈਟਸ ਨੂੰ ਲੈ ਕੇ ਆਉਂਦੀ ਹੈ ਵੀ ਤੁਸੀਂ ਉਹਨਾਂ ਨੂੰ ਰੇਜ਼ ਕਿੱਦਾਂ ਕਰਦੇ ਆ। ਜੇ ਤੁਸੀਂ ਉਹਨਾਂ ਨੂੰ ਅਗਰੈਸਿਵ ਜਿਹੜਾ ਉਹ ਰੇਜ਼ ਕਰੋਗੇ ਤਾਂ ਫਿਰ ਉਹਨਾਂ ਨੇ ਅੱਗੋਂ ਜਿਹੜੇ ਉਹ ਇੱਦਾਂ ਹੀ ਹਮਲਾਵਰ ਰੂਪ ਹੀ ਅਖਤਿਆਰ ਜਿਹੜਾ ਕਰਨਾ ਆ। ਬਹੁਤ ਸਾਰੇ ਜਿਹੜੇ ਆ ਉਹ ਚੰਗੇ ਪਿਟਬੁਲਸ ਵੀ ਜਿਹੜੇ ਆਪਾਂ ਅਕਸਰ ਦੇਖਦੇ ਰਹਿੰਦੇ ਆ। ਸੋ 4 ਦੇ ਮੁਕਾਬਲੇ 7 ਜਿਹੜੀਆਂ ਵੋਟਾਂ ਪਾ ਕੇ ਉੱਤਰੀ ਸਿਟੀ ਕੌਂਸਲ ਨੇ ਇਸ ਬੈਨ ਨੂੰ ਉਹ ਲਾ ਦਿੱਤਾ ਆ, ਅਤੇ 90 ਦਿਨਾਂ ਬਾਅਦ ਕਹਿੰਦੇ ਆ ਵੀ ਇਹ ਨਵਾਂ ਕਾਨੂੰਨ ਆ ਉਹ ਲਾਗੂ ਹੋ ਜਾਵੇਗਾ। ਕਹਿੰਦੇ USA ਦੇ ਵਿੱਚ ਜਿਹੜੇ 5 ਇੱਦਾਂ ਦੇ ਜਿਹੜੇ ਮੇਜਰ ਸ਼ਹਿਰ ਆ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਵੀ 4 ਸ਼ਹਿਰ ਇੱਦਾਂ ਦੇ ਆਏ ਆ ਜਿੱਥੇ ਐਥਨੀਕਲੀ ਜਿਹੜੀ ਆ ਡਿਵਰਸ ਸ਼ਹਿਰ ਹੈਗੇ ਆ, ਜਿਹਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਮੁਲਕਾਂ 'ਚੋਂ ਜੰਮੇ ਹੋਏ ਲੋਕ ਇਕੱਠੇ ਰਹਿੰਦੇ ਆ, ਅਤੇ ਉਹ 5 ਦੇ ਵਿੱਚੋਂ ਜਿਹੜੇ 4 ਮੇਨ ਸ਼ਹਿਰ ਆਏ ਹੈਗੇ ਆ ਉਹਨਾਂ ਦੇ ਵਿੱਚ ਸੈਕਰਾਮੈਂਟੋ ਵੀ ਜਿਹੜਾ ਆਉਂਦਾ ਹੈਗਾ ਆ। ਜੀ ਬਿਲਕੁਲ। ਆਪਾਂ ਦੇਖ ਹੀ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਉੱਥੇ ਹੁਣ ਪ੍ਰਵਾਸ ਜਿਹੜਾ ਖਾਸ ਕਰਕੇ ਬੇ ਏਰੀਏ ਤੋਂ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ ਹੈ, ਅਤੇ ਬੇ ਏਰੀਆ ਵਨ ਆਫ ਦਾ ਮੋਸਟ ਡਾਈਵਰਸ ਦੇ ਵਿੱਚੋਂ ਜਿਹੜਾ ਉਹ ਮੰਨਿਆ ਜਾਂਦਾ ਆ। ਸੋ ਲੋਕ ਇੱਧਰੋਂ ਕਾਫੀ ਮੂਵ ਹੋ ਰਹੇ ਆ। ਸੋ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਕਿਤੇ ਨਾ ਕਿਤੇ ਡਾਈਵਰਸਿਟੀ ਇਹਨਾਂ ਚੀਜ਼ਾਂ ਦੇ ਕਰਕੇ ਉਹ ਵੱਧ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਕਰਦੇ ਆ, ਜਾਰਜੀਆ ਤੋਂ ਜਿਹੜੀ ਹੋ ਆ ਰਹੀ, ਉੱਥੇ ਇੱਕ ਅੰਡਰ ਕਵਰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਚਾਈਲਡ ਪ੍ਰੀਡੇਟਰਸ ਆ ਉਹਨਾਂ ਨੂੰ ਫੜਨ ਦੀਆਂ ਜਿਹੜੀਆਂ ਇੱਕ ਸਟਿੰਗ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਸੀ। ਇਸ ਪੂਰੇ ਮਾਮਲੇ ਦੇ ਵਿੱਚ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਕਹਿੰਦੇ ਇਹਨਾਂ 14 ਲੋਕਾਂ ਦੇ ਵਿੱਚੋਂ ਇੱਕ ਵੈਲਡੋਸਟਾ ਸਟੇਟ ਯੂਨੀਵਰਸਿਟੀ ਜਿਹੜੀ ਉੱਥੇ ਦੀ ਹੈਗੀ, ਉੱਥੇ ਦਾ ਜਿਹੜਾ ਡੀਨ 44 ਸਾਲਾਂ ਦਾ ਕੀਥ ਵਾਲਟਰਸ ਆ ਉਹ ਵੀ ਇਸ ਦੇ ਵਿੱਚ ਫੜਿਆ ਗਿਆ ਆ। ਅਤੇ ਕਹਿੰਦੇ ਜਿੱਦਾਂ ਹੀ ਇਹ ਖਬਰ ਪ੍ਰਚਲਿਤ ਹੋਈ, ਉਸ ਯੂਨੀਵਰਸਿਟੀ ਨੇ ਨਾਲ ਦੇ ਨਾਲ ਉਸ ਦਾ ਜਿਹੜੀ ਇਨਫੋਰਮੇਸ਼ਨ ਆਪਣੀ ਵੈਬਸਾਈਟ ਤੋਂ ਵੀ ਜਿਹੜੀ ਉਹ ਚੱਕ ਦਿੱਤੀ ਆ। ਕਈ ਵਾਰੀ ਜਿਹੜੇ ਲੋਕ ਜਿੱਦਾਂ ਦਿਸਦੇ ਹੁੰਦੇ ਨੇ ਉਹ ਉੱਦਾਂ ਦੇ ਨਹੀਂ ਹੁੰਦੇ, ਉਸ ਰੂਪ ਦੇ ਵਿੱਚ ਭੇੜੀਏ ਬਣ ਕੇ ਜਿਹੜੇ ਉਹ ਘੁੰਮ ਰਹੇ ਹੁੰਦੇ ਆ। ਸੋ ਇਸ ਤਰੀਕੇ ਦੇ ਨਾਲ ਅਕਸਰ ਹੀ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਆ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਆ, ਆਪਰੇਸ਼ਨ ਜਿਹੜੀ ਉਹ ਚਲਾਉਂਦੀ ਰਹਿੰਦੀ ਆ। ਸੋ 24 ਸਾਲ ਤੋਂ ਲੈ ਕੇ 57 ਸਾਲ ਤੱਕ ਦੀ ਉਮਰ ਦੇ ਜਿਹੜੇ ਲੋਕ ਆ, ਇਹਨਾਂ ਨੇ ਇਸ ਆਪਰੇਸ਼ਨ ਬ੍ਰੋਕਨ ਐਰੋ ਦੇ ਨਾਮ ਤਹਿਤ ਜਿਹੜੇ ਚਾਈਲਡ ਪ੍ਰੀਡੇਟਰਸ ਨੂੰ ਫੜਨਾ ਸੀਗਾ ਉਹਨਾਂ ਨੂੰ ਜਿਹੜੇ ਫੜ ਕੇ ਗ੍ਰਿਫਤਾਰ ਕੀਤਾ ਆ। ਜੀ ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਓਪਨ ਹੋਣ ਜਾ ਰਿਹਾ ਇਸ ਸਾਲ ਦੇ ਐਂਡ ਤੱਕ। ਜਿਹੜੇ ਲੋਕ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ, ਖਾਸ ਕਰਕੇ ਹਾਈ ਸਕੂਲ ਦੇ ਬੱਚਿਆਂ ਲਈ ਹੈਗਾ ਆ, ਜਿਹੜੇ 7 ਤੋਂ ਲੈ ਕੇ 12ਵੀਂ ਗ੍ਰੇਡ ਤੱਕ ਦੇ ਹੈਗੇ ਆ,
ਉਹਨਾਂ ਦੇ ਲਈ ਇਹ ਪ੍ਰਾਈਵੇਟ ਸਕੂਲ ਮੈਟ੍ਰਿਕਸ ਐਂਟਰਪ੍ਰੀਨਿਓਰ ਅਕੈਡਮੀ ਜਿਹੜੀ ਖੁੱਲ੍ਹੀ ਗਈ ਹੈਗੀ ਆ ਉੱਥੇ, ਜਿਹਦੀ ਫੀਸ ਸਾਲ ਦੀ ਉਹਨੇ $3500 ਰੱਖੀ ਆ, ਪਰ ਹਰ ਵੀਕ ਜਿਹੜੇ ਆ 2 ਦਿਨ ਬੱਚੇ 2.5 ਘੰਟੇ ਦੀ ਕਲਾਸ ਲਾਣਗੇ, ਪਰ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਬਿਜ਼ਨਸ ਵਾਲੇ ਫੀਲਡ 'ਚ ਜਾਣਾ ਆ। ਸੋ ਜਦੋਂ ਵੀ ਬੱਚੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਊਗੇ ਉਹ ਪੂਰੀ ਤਰ੍ਹਾਂ ਜਿਹੜੇ ਐਕਸਪਰਟ ਹੋਊਗੇ ਵੀ ਉਹਨਾਂ ਨੇ ਆਪਣਾ ਬਿਜ਼ਨਸ, ਫਾਈਨੈਂਸ ਹੋ ਗਿਆ ਕਿ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣਾ ਆ, ਉਹਦੀ ਟ੍ਰੇਨਿੰਗ ਦਿੱਤੀ ਜਾਊਗੀ। ਜੀ, ਅਗਲੀ ਜਿਹੜੀ ਖਬਰ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਆ ਰਹੀ ਹੈ। ਫਰੈਜ਼ਨੋ ਦੇ ਵਿੱਚ ਇੱਕ ਵੱਡੀ ਜਿਹੜੀ ਪੁਲਿਸ ਚੇਜ਼ ਜਿਹੜੀ ਉਹ ਹੋਈ, ਜਿਹੜੇ ਕੁਛ ਦਿਨ ਪਹਿਲਾਂ ਜਿਹੜੀ ਫਰੈਜ਼ਨੋ ਦੀਆਂ ਹਾਈਵੇਜ਼ ਦੇ ਵਿੱਚੋਂ ਜਿਹੜੀ ਸ਼ਹਿਰ ਦੇ ਵਿੱਚੋਂ ਲੰਘਦੀ ਜਿਹੜੀ ਹੋਈ, ਬਾਅਦ ਦੇ ਵਿੱਚ ਕਹਿੰਦੇ 2 ਘੰਟੇ ਬਾਅਦ ਜਾ ਕੇ ਉਹ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। 37 ਸਾਲਾਂ ਦਾ ਐਰਿਕ ਵਾਈਟਿਕੀ ਸਟਾਕਟਨ ਦਾ ਰਹਿਣ ਵਾਲਾ, ਉਸ ਨੂੰ DUI ਤੇ ਅਬਸਟਰਕਸ਼ਨ ਆਫ ਪਬਲਿਕ ਅਫਸਰ ਦੇ ਚਾਰਜਾਂ ਦੇ ਅਧੀਨ ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਕਹਿੰਦੇ ਵਾਈਟਿਕੀ ਜਿਹੜਾ ਆ ਉਹ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ 120 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਬਗੈਰ ਕਿਸੇ ਹੈਡਲਾਈਟਸ ਤੋਂ ਹਾਈਵੇ 99 ਤੇ ਸ਼ਾਹ ਦੇ ਉੱਤੇ ਜਿਹੜਾ ਉਹ ਜਾ ਰਿਹਾ ਸੀਗਾ। ਫਰੈਜ਼ਨੋ ਪੁਲਿਸ ਨੂੰ ਜਿਹੜਾ ਹਰਜੋਤ ਸਿੰਘ ਜੀ 99, 180, 41 ਤੇ ਹੋਰ ਜਿਹੜੇ ਰੋਡਵੇਜ਼ ਦੇ ਉੱਤੇ ਏਰੀਅਲ ਸਪੋਰਟ ਦੀ ਜ਼ਰੂਰਤ ਜਿਹੜੀ ਪਈ, ਤੇ 2 ਘੰਟੇ ਬਾਅਦ ਜਾ ਕੇ ਜਿਹੜਾ ਆ ਉਹ CHP ਵਾਲੇ ਉਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਏ। ਜੀ, ਅਗਲੀ ਖਬਰ ਯੂਬਾ ਸਿਟੀ ਤੋਂ ਆ। ਯੂਬਾ ਸਿਟੀ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਨੂੰ ਬੜੀ ਖਤਰਨਾਕ ਜਿਹੜੀ ਆ ਅੱਗ ਲੱਗੀ, ਜਿਹਦੇ ਨਾਲ ਕਾਫੀ ਜਿਹੜੀ ਅਪਾਰਟਮੈਂਟ ਦੇ ਯੂਨਿਟਸ ਆ ਉਹ ਸੜ ਕੇ ਜਿਹੜੇ ਸਵਾਹ ਹੋ ਗਏ। ਇਹ ਜਿਹੜਾ ਕੰਪਲੈਕਸ ਆ 300 ਬਲਾਕ ਆਫ ਮੈਕਰੇਵੇ, ਜਿਹੜਾ ਇੱਥੇ ਅੱਗ ਲੱਗੀ ਸੀ ਕੱਲ੍ਹ, ਅਤੇ ਜਿਹਦੇ ਨਾਲ ਕਹਿੰਦੇ ਹੁਣ 80 ਲੋਕ ਆ ਜਿਹੜੇ ਉਹ ਡਿਸਪਲੇਸ ਹੋਏ ਹੈਗੇ ਆ। ਸੋ ਇਹ ਯੂਬਾ ਸਿਟੀ ਦੇ ਵਿੱਚ ਕਹਿੰਦੇ ਵੀ ਕਾਫੀ ਖਤਰਨਾਕ ਅੱਗ ਸੀ। ਇਹ ਯੂਬਾ ਸਿਟੀ ਦੀ ਫਾਇਰ ਚੀਫ ਜਿਹੜੇ ਆ ਜੈਸੀ ਐਲੈਗਜ਼ੈਂਡਰ ਉਹਨਾਂ ਨੇ ਦੱਸਿਆ। ਜੀ, ਤੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਕਿ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਂਦੇ ਆ ਵੀ ਆ ਰਹੀ ਜਿਹੜੀ 3 ਮਾਰਚ ਨੂੰ ਜਿਹੜੀਆਂ ਆ ਉਹ ਇਲੈਕਸ਼ਨਸ ਆ ਰਹੀਆਂ ਨੇ ਕੈਲੀਫੋਰਨੀਆ ਦੇ ਵਿੱਚ। ਇੱਥੋਂ ਦੀਆਂ ਲੋਕਲ ਇਲੈਕਸ਼ਨ ਜਿੱਦਾਂ ਫਰੈਜ਼ਨੋ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋਣੀ ਆ, ਕਈ ਥਾਵਾਂ ਦੇ ਉੱਤੇ ਯੂਬਾ ਸਿਟੀ ਸਟਰ ਕਾਊਂਟੀ ਦੇ ਵਿੱਚ ਸੁਪਰਵਾਈਜ਼ਰਸ ਦੀ ਇਲੈਕਸ਼ਨ ਜਿਹੜੀ ਹੋਣੀ ਆ। ਬਹੁਤ ਸਾਰੇ ਸੂਬਿਆਂ ਦੇ ਵਿੱਚ ਕਿਤੇ ਮੈਜਰ ਜਿਹੜੇ ਆ ਉਹ ਆ ਰਹੇ ਨੇ, ਮਾਫੀ ਚਾਹੁੰਦਾ ਸਿਟੀਜ਼ ਦੇ ਵਿੱਚ, ਕਾਊਂਟੀਜ਼ ਦੇ ਵਿੱਚ ਨਵੇਂ ਮੈਜਰ ਜਿਹੜੇ ਉਹ ਆ ਰਹੇ ਨੇ, ਅਤੇ ਨਾਲ ਦੇ ਨਾਲ ਜਿਹੜੀ ਰਿਪਬਲਿਕਨ ਅਤੇ ਜਿਹੜੀ ਡੈਮੋਕ੍ਰੇਟ ਪ੍ਰਾਇਮਰੀ ਜਿਹੜੀ ਆ ਉਹ ਵੀ ਜਿਹੜੀ ਉਹ ਹੋਵੇਗੀ। ਸੋ ਆਪ ਸਭ ਨੂੰ ਇਹੀ ਬੇਨਤੀ ਆ ਵੀ ਜਿਨ੍ਹਾਂ ਨੇ ਅਜੇ ਤੱਕ ਵੋਟ ਰਜਿਸਟਰ ਨਹੀਂ ਕੀਤੀ, ਵੋਟ ਰਜਿਸਟਰ ਕਰੋ, ਅਤੇ ਵੋਟ ਰਜਿਸਟਰ ਕਰਕੇ ਜਿਹੜਾ ਆ ਉਹ ਆਪਣੀ ਉਸ ਦਿਨ ਜਿਹੜੇ ਸਿਟੀਜ਼ਨ ਨੇ, ਸਿਰਫ ਸਿਟੀਜ਼ਨ ਹੀ ਜਿਹੜੀ ਉਹ 18 ਸਾਲ ਤੋਂ ਉੱਤੇ ਜਿਹੜੇ ਵਾਲੇ ਹੈਗੇ ਨੇ ਉਹ ਜਿਹੜੀ ਉਹ ਵੋਟ ਉਹ ਪਾ ਸਕਦੇ ਨੇ। ਸੋ ਆਪਣੇ ਆਪ ਨੂੰ ਜਿਹੜਾ ਸਟੇਟ ਸੈਕਟਰੀ ਆਫ ਸਟੇਟ ਦੀ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ, DM ਵਿੱਚ ਜਾ ਕੇ ਰਜਿਸਟਰ ਜਿਹੜਾ ਕਰ ਸਕਦੇ ਹੋ। ਘਰ ਦੇ ਵਿੱਚ ਨਿਆਣੇ ਹੈਗੇ ਨੇ, ਬਹੁਤ ਈਜ਼ੀਲੀ ਅੱਜ ਕੱਲ੍ਹ ਜਿਹੜਾ ਰਜਿਸਟਰ ਕਰਨਾ ਜਿਹੜਾ ਆਸਾਨ ਜਿਹੜਾ ਹੈਗਾ ਆ। ਐਬਸੈਂਟੀ ਬੈਲਟ ਤੁਸੀਂ ਜਿਹੜਾ ਘਰੇ ਮੰਗਾ ਸਕਦੇ ਹੋ। ਆਲਮੋਸਟ ਤਕਰੀਬਨ ਸਾਰੇ ਹੀ ਪਾਸੇ ਜਿਹੜੇ ਐਬਸੈਂਟੀ ਬੈਲਟ ਆ ਲੋਕਾਂ ਦੇ ਘਰਾਂ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਹੋਏ ਨੇ ਜਾਂ ਪਹੁੰਚ ਰਹੇ ਨੇ। ਸੋ ਆਪੋ ਆਪਣੇ ਪਸੰਦੀਦਾ ਜਿਹੜੇ ਕੈਂਡੀਡੇਟ ਵੱਖ-ਵੱਖ ਜਿਹੜੇ ਆ ਚੋਣਾਂ ਦੇ ਵਿੱਚ ਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਆ ਉਸ ਨੂੰ ਵੋਟ ਜਿਹੜੀ ਉਹ ਜ਼ਰੂਰ ਪਾਓ। ਵੋਟ ਪਾ ਕੇ ਜਿਹੜਾ ਆਪਣਾ ਵੋਟ ਦਾ ਭੁਗਤਾਨ ਕਰੋ, ਜਾਂ ਫਿਰ ਜਿਹੜੇ ਕਹਿੰਦੇ ਵੀ ਇਲੈਕਸ਼ਨ ਡੇ ਵਾਲੇ ਦਿਨ ਜਿਹੜਾ ਤੁਹਾਡਾ ਹੈਗਾ ਆ ਸੈਂਟਰ, ਉੱਥੇ ਜਾ ਕੇ ਜਿਹੜਾ ਆ ਉਹ ਤੁਸੀਂ ਵੋਟ ਆਪਣੀ ਸਬਮਿਟ ਕਰ ਸਕਦੇ ਹੋ, ਜਾਂ ਮੇਲ ਬੈਕ ਵੀ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਜ਼ਰੂਰ ਜਿਹੜੇ ਆ ਉਹ ਜਿਨ੍ਹਾਂ ਨੇ ਐਬਸੈਂਟੀ ਬੈਲਟ ਲਏ ਨੇ ਆਏ ਨੇ ਉਹਨਾਂ ਦੇ ਘਰਾਂ ਦੇ ਵਿੱਚ, ਜਿਨ੍ਹਾਂ ਨੇ ਮੰਗਵਾਏ ਨੇ ਉਹ ਜ਼ਰੂਰ ਜਿਹੜੇ ਆ ਉਹ ਉਹਨਾਂ ਦਾ ਪਾ ਕੇ ਵੋਟ ਪਾ ਕੇ ਜਿਹੜੀ ਆ ਜ਼ਰੂਰ ਵਾਪਸ ਉਹ ਦੇ ਕੇ ਆਓ। ਅਦਰਵਾਈਜ਼ ਵੋਟ ਜੇ ਵੋਟ ਪਾਉਂਗੇ ਨਹੀਂ ਤਾਂ ਤੁਹਾਡੀ ਜਿਹੜੀ ਇਹ ਗੱਲ ਕੋਈ ਉਹ ਸੁਣੂਗਾ ਨਹੀਂ। ਜੀ, ਸੋ ਬਿਲਕੁਲ ਬਹੁਤ ਸਾਰੇ ਕਿ ਸਾਰਿਆਂ ਦੇ ਘਰਾਂ 'ਚ ਹੁਣ ਬੈਲਟ ਵਾਲੀ ਜਿਹੜੀ ਬੁੱਕ ਆ ਉਹ ਆ ਗਈ ਆ, ਜਿੱਥੇ ਤੁਹਾਡੀ ਜੋ ਵੀ ਇਨਫੋਰਮੇਸ਼ਨ ਆ ਕੈਂਡੀਡੇਟ ਦੀ, ਪ੍ਰੋਪੋਜੀਸ਼ਨ ਦੀ ਸਾਰੀ ਹੈਗੀ ਆ। ਕਈਆਂ ਦੇ ਘਰਾਂ 'ਚ ਐਬਸੈਂਟੀ ਬੈਲਟ ਆਏ ਆ, ਪਲੀਜ਼ ਉਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਕਿਸੇ ਨੂੰ ਨਾ ਦਿਓ। ਇਹ ਇੰਡੀਆ ਵਾਲਾ ਨਾ ਇੱਥੇ ਕੰਮ ਸ਼ੁਰੂ ਕਰੋ, ਉਹ ਬਹੁਤ ਵੱਡਾ ਕ੍ਰਾਈਮ ਹੈਗਾ ਆ। ਜੇ ਤੁਸੀਂ ਕਿਸੇ ਦੇ ਕੋਲ ਜਾ ਕੇ ਕਹਿੰਦੇ ਆ ਵੀ ਇੱਥੇ ਜੀ ਆਹ ਭਰੋ, ਅਤੇ ਤੁਸੀਂ ਅਰੈਸਟ ਹੋ ਸਕਦੇ ਆ। ਸੋ ਪਲੀਜ਼, ਅਤੇ ਨਾ ਜਿਹੜੇ ਕਰਦੇ ਕੰਮ ਉਹ ਵੀ ਨਾ ਕਰੋ, ਅਤੇ ਜਿਹੜੇ ਵੋਟ ਕਹਿੰਦੇ ਵੀ ਮੈਂ ਜੀ ਭਰ ਕੇ ਸਾਈਨ ਕਰਕੇ ਦੇ ਦੇਣਾ ਤੁਸੀਂ ਲੈ ਜਾਓ, ਉਹ ਵੀ ਗਲਤ ਗੱਲ ਆ। ਤੁਸੀਂ ਮੇਲ ਕਰ ਸਕਦੇ ਆ, ਜੇ ਮੇਲ ਨਹੀਂ ਕਰਨਾ 50 ਸੈਂਟ ਨਹੀਂ ਖਰਚਣੇ, ਤਾਂ ਜਿੱਦਣ ਵੋਟ ਹੋਣੀ ਆ ਉਦਣ ਜਾ ਕੇ ਉੱਥੇ ਡਰੋਪ ਕਰ ਸਕਦੇ। ਉਹ ਤੋਂ ਬਿਨਾਂ ਵੀ ਜਿਹੜੀ ਤੁਹਾਡੇ ਘਰਾਂ 'ਚ ਬੈਲਟ ਵਾਲੀ ਬੁੱਕ ਆਈ ਆ ਉਹਨਾਂ ਨੇ ਕਿੰਨੀਆਂ ਲੋਕੇਸ਼ਨਾਂ ਲਿਖੀਆਂ ਵੀ ਇਸ ਲੋਕੇਸ਼ਨ 'ਤੇ ਤੁਸੀਂ ਆਉਣ ਵਾਲੇ 10 ਦਿਨਾਂ ਦੇ ਵਿੱਚ ਜਿੱਥੇ ਮਰਜ਼ੀ ਜਿਹੜੀ ਆਪਣੀ ਵੋਟ ਹੈਗੀ ਆ ਉਹ ਖੁਦ ਡਰੋਪ ਕਰ ਸਕਦੇ ਆ। ਅਤੇ ਵੈਸੇ ਵੀ ਇਹ ਸੀਕਰੇਟ ਹੁੰਦੀ ਆ, ਤੁਹਾਨੂੰ ਕਿਸੇ ਨੂੰ ਇਹ ਦੱਸਣਾ ਨਹੀਂ ਚਾਹੀਦਾ, ਚਾਹੇ ਤੁਹਾਡਾ ਕੋਈ ਇਮੀਡੀਏਟ ਫਰੈਂਡ ਵੀ ਹੋਵੇ, ਹੈ ਨਾ। ਅਤੇ ਸੋ ਪਲੀਜ਼ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ।
ਤੇ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।